ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਹਿਸਟਰੀ ਲੈਕਚਰ ਸੀਰੀਜ਼ ਦੇ ਵਿੱਚ। ਅੱਜ ਅਸੀਂ ਇੱਕ ਬਹੁਤ ਅਹਿਮ ਟਾਪਿਕ ਦੇ ਉੱਪਰ ਗੱਲ ਕਰਨ ਵਾਸਤੇ ਹਾਜ਼ਰ ਹੋਏ ਹਾਂ। ਮੈਂ ਕਹਾਂਗਾ ਕਿ ਜਿਹੜੇ ਦੋਸਤ ਸਾਨੂੰ ਵੇਖ ਰਹੇ ਨੇ ਉਹ ਪਲੀਜ਼ ਇਹਨੂੰ ਸ਼ੇਅਰ ਕਰ ਦੇਣ ਔਰ ਤਾਂ ਕਿ ਬਾਕੀ ਜਿਹੜੇ ਲੋਕ ਸਾਡੇ ਤੱਕ ਜੇ ਨਹੀਂ ਪੜ੍ਹੇ ਉਹ ਆ ਜਾਣ ਔਰ ਫਿਰ ਅਸੀਂ ਬਾਜ਼ਾਬਤਾ ਗੱਲਬਾਤ ਸ਼ੁਰੂ ਕਰੀਏ ਔਰ ਆਪਣੇ ਗੈਸਟ ਦੇ ਬਾਰੇ 'ਚ ਗੱਲਬਾਤ ਕਰੀਏ ਔਰ ਫਿਰ ਉਹਨਾਂ ਨੂੰ ਅਸੀਂ ਸਕਰੀਨ ਤੇ ਬੁਲਾਈਏ ਤਾਂ ਕਿ ਟਾਕ ਜਿਹੜੀ ਲੈਕਚਰ ਜਿਹੜਾ ਹੈ ਗੱਲਬਾਤ ਜਿਹੜੀ ਸ਼ੁਰੂ ਕੀਤੀ ਜਾ ਸਕੇ। ਪਲੀਜ਼ ਸਾਰੇ ਦੋਸਤਾਂ ਨੂੰ ਸ਼ੇਅਰ ਕਰ ਦਿਓ। ਜਿਹੜੇ ਦੋਸਤ ਸਾਨੂੰ ਫੇਸਬੁੱਕ ਤੇ ਵੇਖ ਰਹੇ ਨੇ ਉਹ ਵੀ ਔਰ ਜਿਹੜੇ ਦੋਸਤ ਸਾਡੇ ਨਾਲ YouTube ਤੋਂ ਸਾਨੂੰ ਵੇਖ ਰਹੇ ਨੇ ਉਹਨਾਂ ਦੋਸਤਾਂ ਨੂੰ ਵੀ ਰਿਕੁਐਸਟ ਹੈ ਕਿ ਇਹਨੂੰ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਦੋਸਤ ਆ ਜਾਣ ਔਰ ਅਸੀਂ ਅੱਜ ਦੇ ਇਸ ਟੌਪਿਕ ਦੇ ਹਵਾਲੇ ਨਾਲ ਗੱਲਬਾਤ ਚਲੀਏ ਉਹ ਸਾਂਝੀ ਕਰੀਏ। ਹਿਸਟਰੀ ਲੈਕਚਰ ਸੀਰੀਜ਼ ਦਾ ਜਿਹੜੇ ਲੈਕਚਰਸ ਨੇ 31 ਹੋ ਚੁੱਕੇ ਨੇ ਹੁਣ ਤੱਕ ਔਰ ਅੱਗੇ ਮਜ਼ੀਦ ਲੈਕਚਰ ਸਾਡੇ ਆਉਂਦੇ ਰਹਿਣਗੇ ਔਰ ਅਸੀਂ ਕੁਝ ਦਿਨਾਂ ਤੱਕ ਜਿਹੜਾ ਹੈ ਉਹ ਅਪਕਮਿੰਗ ਜਿਹੜੇ ਸਾਡੇ ਲੈਕਚਰਸ ਹੋਣਗੇ ਜੁਲਾਈ ਤੋਂ ਔਨਵਰਡ ਉਹਨਾਂ ਦਾ ਅਸੀਂ ਪੋਸਟਰ ਵੀ ਸ਼ੇਅਰ ਕਰ ਦਿਆਂਗੇ। ਉਹਦੇ ਵਿੱਚ ਸਾਡੇ ਮਜ਼ੀਦ ਜਿਹੜੇ ਇੰਟਲੈਕਚੁਅਲਸ ਨੇ ਪੂਰੀ ਦੁਨੀਆ ਤੋਂ ਸਾਡੇ ਨਾਲ ਹੋਣਗੇ, ਪੰਜਾਬ ਦੇ ਹਵਾਲੇ ਨਾਲ ਉਹਨਾਂ ਦਾ ਕੰਮਕਾਰ। ਦੂਜਾ ਜਿਹੜਾ ਸੈਗਮੈਂਟ ਸਾਡਾ ਰੀਡਿੰਗ ਗਰੁੱਪ ਵਾਲਾ ਚੱਲ ਰਿਹਾ ਹੈ ਉਹ ਵੀ ਨਾਲ ਦੀ ਨਾਲ ਅਗਲੇ ਅੱਜ ਰਾਤੀ ਥੋੜੀ ਇਸ ਲੈਕਚਰ ਤੋਂ ਬਾਅਦ ਅਸੀਂ ਪੋਸਟ ਕਰਦੇ ਹਾਂ ਬੁੱਕ ਆਫ ਦਾ ਵੀਕ ਵੀ। ਔਰ ਉਸ ਬੁੱਕ ਆਫ ਦਾ ਵੀਕ ਦੇ ਵਿੱਚ ਇਹ ਖੂਬੀ ਹੋਏਗੀ ਕਿ ਇਸ ਵਾਰੀ ਬੁੱਕ ਆਫ ਦਾ ਵੀਕ ਦਾ PDF ਸਾਰੇ ਦੋਸਤਾਂ ਨੂੰ ਮਿਲੇਗਾ ਔਰ ਉਹ ਦੋਸਤ ਪੜ੍ਹ ਵੀ ਸਕਦੇ ਨੇ ਪੂਰਾ ਵੀਕ ਉਹਨੂੰ ਪੜ੍ਹਨ ਔਰ ਐਤਵਾਰ ਵਾਲੇ ਦਿਨ ਜਿਹੜਾ ਸਾਡੇ ਨਾਲ ਗੱਲਬਾਤ ਵਿੱਚ ਰਲਣ। ਔਰ ਇਸ ਤੋਂ ਬਾਅਦ ਜਿਹੜਾ ਹੈ ਅਸੀਂ ਇੱਕ ਹੋਰ ਸੈਗਮੈਂਟ ਵੀ ਕੁਛ ਦਿਨਾਂ ਤੱਕ ਸ਼ੁਰੂ ਕਰਾਂਗੇ ਔਰ ਉਹਦੇ ਵਿੱਚ ਵੀ ਦੋਸਤਾਂ ਦਾ ਸਾਥ ਬਹੁਤ ਜ਼ਰੂਰੀ ਹੈ। ਸਾਡੇ ਸਾਰੇ ਦੋਸਤ ਆ ਗਏ ਨੇ ਸੋ ਅਸੀਂ ਬਾਜ਼ਾਬਤਾ ਹੁਣ ਜਿਹੜਾ ਆਪਣੇ ਲੈਕਚਰ ਸੀਰੀਜ਼ ਦੇ ਹਵਾਲੇ ਨਾਲ ਗੱਲਬਾਤ ਸ਼ੁਰੂ ਕਰਨੀ। ਅੱਜ ਸਾਡਾ ਜਿਹੜਾ ਟੌਪਿਕ ਹੈ ਬਹੁਤ ਇੰਟਰਸਟਿੰਗ ਹੈ ਔਰ ਬੜਾ ਰੈਲੀਵੈਂਟ ਹੈ ਪੰਜਾਬ ਦੀ ਤਾਰੀਖ ਦੇ ਹਵਾਲੇ ਨਾਲ। ਜਿਹੜਾ ਰਾਏ ਅਹਿਮਦ ਖਾਨ ਖਰਲ ਜੀ ਦਾ ਜਿਹੜਾ ਇੱਕ ਕਰੈਕਟਰ ਫਰੀडम ਫਾਈਟਰ ਦੇ ਤੌਰ ਤੇ ਸਾਡੇ ਪੰਜਾਬ 'ਚ ਜਾਣਿਆ ਜਾਂਦਾ ਹੈ ਔਰ ਆਮ ਲੋਕਾਂ ਵਿੱਚ ਤੇ ਬਹੁਤ ਜਾਣਿਆ ਜਾਂਦਾ ਲੇਕਿਨ ਤਾਰੀਖ ਦੀਆਂ ਕਿਤਾਬਾਂ 'ਚ ਉਦਾਂ ਉਹਦੀ ਜਗ੍ਹਾ ਘੱਟ ਬਣੀ ਜਾਂ ਨਾ ਬਣਾਈ ਗਈ। ਤੇ ਇਸ ਹਵਾਲੇ ਨਾਲ ਇੱਕ ਬਹੁਤ ਅੱਛਾ ਕੰਮ ਜਿਹੜਾ ਉਹ ਸਾਡੇ ਸਾਹਮਣੇ ਆਇਆ ਅੱਜ। ਡਾਕਟਰ ਤਰਾਬੁਲ ਹਸਨ ਸਰਗਾਨਾ ਜੀ ਦੀ ਕਿਤਾਬ ਆਕਸਫੋਰਡ ਯੂਨੀਵਰਸਿਟੀ ਪ੍ਰੈਸ ਤੋਂ ਵੀ ਛਪੀ ਔਰ ਅੱਜ ਉਹ ਸਾਡੇ ਨਾਲ ਸਟੂਡੀਓ 'ਚ। ਮੈਂ ਡਾਕਟਰ ਸਾਹਿਬ ਦੇ ਹਵਾਲੇ ਨਾਲ ਥੋੜਾ ਜਿਹਾ ਤਾਰਫ ਸਾਂਝਾ ਕਰਦਾ ਜਾਵਾਂ ਔਰ ਫਿਰ ਅਸੀਂ ਜਿਹੜਾ ਉਹਨਾਂ ਦੀ ਗੱਲਬਾਤ ਵੱਲ ਆਵਾਂਗੇ। ਡਾਕਟਰ ਤਰਾਬੁਲ ਹਸਨ ਸਰਗਾਨਾ ਜੀ ਜਿਹੜੇ ਨੇ ਇਹਨਾਂ ਦਾ ਜਿਹੜਾ ਜਾਮੇ ਇਹ ਡਿਸਟ੍ਰਿਕਟ ਟੋਬਾ ਟੇਕ ਸਿੰਘ ਤੋਂ ਔਰ ਇਹਨਾਂ ਦੀ ਜਿਹੜੀ ਪਹਿਲੀ ਸਕੂਲ ਔਰ ਜਿਹੜੀ ਕਾਲਜ ਦੀ ਜਿਹੜੀ ਸਕੂਲ ਦੀ ਐਜੂਕੇਸ਼ਨ ਹੈ ਉਹ ਵੀ ਟੋਬਾ ਟੇਕ ਸਿੰਘ ਤੋਂ। ਉਸ ਤੋਂ ਬਾਅਦ ਫਿਰ ਗਵਰਨਮੈਂਟ ਕਾਲਜ ਲਾਹੌਰ ਜਿਹੜਾ ਉਹ ਪੜ੍ਹੇ। ਫਿਰ ਕਾਇਦੇ ਆਜ਼ਮ ਯੂਨੀਵਰਸਿਟੀ ਇਸਲਾਮਾਬਾਦ ਮਾਸਟਰਸ ਔਰ PhD ਇਹਨਾਂ ਨੇ ਕਾਇਦੇ ਆਜ਼ਮ ਯੂਨੀਵਰਸਿਟੀ ਇਸਲਾਮਾਬਾਦ ਤੋਂ ਹਿਸਟਰੀ ਵਿੱਚ ਕੀਤੀ। ਸਾਡੇ ਪਾਕਿਸਤਾਨ ਦੇ ਵਿੱਚ ਕਾਇਦੇ ਆਜ਼ਮ ਯੂਨੀਵਰਸਿਟੀ ਜਿਸ ਯੂਨੀਵਰਸਿਟੀ ਲਾਹੌਰ ਬਹੁਤ ਮੁਅਤਬਰ ਅਦਾਰੇ ਗਿਣੇ ਜਾਂਦੇ ਨੇ। ਦੱਸਣ ਦਾ ਮਕਸਦ ਹੈ ਕਿ ਪੂਰੀ ਦੁਨੀਆ ਤੋਂ ਲੋਕ ਸਾਡੇ ਨਾਲ ਨੇ, ਅਸੀਂ ਉਹਨਾਂ ਦੇ ਨਾਲ ਆਪਣੇ ਅਦਾਰਿਆਂ ਨੂੰ ਵੀ ਜ਼ਰੂਰ ਡਿਸਕਸ ਕਰਦੇ ਜਾਈਏ। ਇਸ ਤੋਂ ਇਲਾਵਾ ਡਾਕਟਰ ਸਾਹਿਬ ਦਾ ਜਿਹੜਾ ਹੈਵੇ ਬੇਸਿਕਲੀ ਉਹ ਟੀਚਿੰਗ ਦੇ ਨਾਲ ਹੀ ਜੁੜੇ ਸਨ। ਪਹਿਲੋਂ ਜਿਹੜੇ ਸਾਡੇ ਪੰਜਾਬ ਗੌਰਮੈਂਟ ਦਾ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਹੈ ਉਹਦੇ ਥਰੂ ਲੈਕਚਰ ਦੇ ਤੌਰ ਤੇ ਔਰ ਅਸਿਸਟੈਂਟ ਪ੍ਰੋਫੈਸਰ ਦੇ ਤੌਰ ਤੇ ਪੰਜਾਬ ਦੇ ਮੁਖਤਲਿਫ ਕਾਲਜਸ ਦੇ ਵਿੱਚ ਪੜ੍ਹਾਉਂਦੇ ਰਹੇ ਔਰ 2014 ਤੋਂ ਫਿਰ ਜਿਹੜਾ ਉਹਨਾਂ ਨੇ ਐਜ਼ ਐਨ ਅਸਿਸਟੈਂਟ ਪ੍ਰੋਫੈਸਰ ਆਫ ਹਿਸਟਰੀ ਬਹਾਉਦੀਨ ਜ਼ਿਕਰੀਆ ਯੂਨੀਵਰਸਿਟੀ ਮੁਲਤਾਨ ਬਹਾਉਦੀਨ ਜ਼ਿਕਰੀਆ ਯੂਨੀਵਰਸਿਟੀ ਮੁਲਤਾਨ ਦੇ ਵਿੱਚ ਇੱਕ ਬਹੁਤ ਵੱਡਾ ਇੰਸਟੀਚਿਊਟ ਸਾਡੇ ਪੰਜਾਬ 'ਚ ਜਾਣਿਆ ਜਾਂਦਾ ਹੈ। ਉੱਥੇ ਐਜ਼ ਐਨ ਅਸਿਸਟੈਂਟ ਪ੍ਰੋਫੈਸਰ ਇਹ ਪੜ੍ਹਾ ਰਹੇ ਨੇ ਅੱਜ ਕੱਲ੍ਹ। ਸਰਗਾਨਾ ਜੀ ਦੀ ਰੀਸੈਂਟ ਬੁੱਕ ਜਿਹੜੀ ਹੈ ਉਹ ਰੋਲਾ ਪੰਜਾਬ ਇਨ ਵਾਰ ਆਫ ਇੰਡੀਪੈਂਡੈਂਸ 1857 to 58 ਆ ਚੁੱਕੀ ਹੈ। ਆਕਸਫੋਰਡ ਯੂਨੀਵਰਸਿਟੀ ਪ੍ਰੈਸ ਤੋਂ ਮਿਲ ਰਹੀ ਹੈ, ਲੋਕ ਦੋਸਤੋ ਲੈ ਕੇ ਪੜ੍ਹ ਵੀ ਸਕਦੇ ਨੇ। ਔਰ ਇਸ ਤੋਂ ਇਲਾਵਾ ਸਰਗਾਨਾ ਜੀ ਦਾ ਬਹੁਤ ਵੱਡਾ ਕੰਮ ਪੰਜਾਬ ਦੇ ਹਵਾਲੇ ਨਾਲ ਉਹਨਾਂ ਦੇ ਡਿਫਰੈਂਟ ਰਿਸਰਚ ਪੇਪਰਸ ਜਿਹੜੇ ਉਹਨਾਂ ਨੈਸ਼ਨਲ ਇੰਟਰਨੈਸ਼ਨਲ ਕਾਨਫਰੰਸਿਸ ਪੜ੍ਹੇ ਔਰ ਮੁਖਤਲਿਫ ਰਿਸਰਚ ਜਰਨਲਸ ਦੇ ਵਿੱਚ ਵੀ ਛਪਦੇ ਰਹੇ। ਮੈਂ ਉਹਨਾਂ ਨੂੰ ਹੁਣ ਦਾਵਤ ਦਿਆਂਗਾ ਕਿ ਉਹ ਆਉਣ ਸਾਡੇ ਨਾਲ ਔਰ ਅਸੀਂ ਉਹਨਾਂ ਦੇ ਨਾਲ ਗੱਲਬਾਤ ਸਾਂਝੀ ਕਰ ਸਕੀਏ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਸਾਡੇ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਵਿੱਚ ਜਨਾਬ ਨੂੰ। जनाब बड़ी मेहरबानी जी। सब तो पहले तो मैं जनाब तोहीर चट्ठा साहब, मोहतरमा खौला चीमा साहबा,
ਤੇ ਬੜੇ ਹੀ ਪਿਆਰੇ ਦੋਸਤ ਮਨੀਸ਼ ਸਿੰਘ ਸਾਹਿਬ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਮੈਨੂੰ ਇਹ ਮੌਕਾ ਦਿੱਤਾ ਹੈ ਜਨਾਬ। ਸਰ ਤੁਹਾਡੀ ਬੜੀ ਇਸ ਵਾਸਤੇ ਵੀ ਮਿਹਰਬਾਨੀ ਉਹਨਾਂ ਦਾ ਸ਼ੁਕਰੀਆ ਹੈ ਜਨਾਬ। ਇਸ ਵਾਸਤੇ ਵੀ ਉਹਨਾਂ ਦਾ ਸ਼ੁਕਰੀਆ ਕਿ ਜਨਾਬ ਉਹਨਾਂ ਬੜੇ ਵੱਡੇ ਹਿਸਟੋਰੀਅਨ ਸਕਾਲਰਸ ਦੇ ਲੈਕਚਰ ਕਰਾਏ ਤੇ ਉਹਨਾਂ ਦੇ ਨਾਲ ਮੇਰੇ ਜਿਹੇ ਤਾਲਿਬ ਇਲਮ ਨੂੰ ਵੀ ਇਹ ਅਪਰਚੂਨਿਟੀ ਦਿੱਤੀ ਹੈ ਜੀ। ਸ਼ੁਕਰੀਆ ਜੀ ਲਾਇਲਪੁਰ ਯੰਗ ਹਿਸਟੋਰੀਅਨਸ ਕਲੱਬ, ਤੁਸੀਂ ਸਾਰਿਆਂ ਦਾ ਬਹੁਤ ਸ਼ੁਕਰੀਆ। ਤੇ ਇਹਦੇ ਨਾਲ ਮੈਂ ਤੁਹਾਡੇ ਇਸ ਕੰਮ ਨੂੰ ਜ਼ਰੂਰ ਖਰਾਜ ਤਹਿਸੀਨ ਪੇਸ਼ ਕਰਨਾ ਚਾਹਨਾ ਕਿ ਇਹ ਤੋਹੀਦ ਚੱਠਾ ਸਾਹਿਬ, ਮਨੀਸ਼ ਸਿੰਘ ਤੇ ਇਹ ਕਲੱਬ ਜਿਹੜਾ ਹੈ ਵਾਕਈ ਪੰਜਾਬ ਔਰ ਪੰਜਾਬੀ ਜ਼ਬਾਨ ਦੀ ਬੜੀ ਖਿਦਮਤ ਕਰ ਰਿਹਾ ਜੀ। ਅੱਲਾਹ ਤਾਲਾ ਤੁਹਾਨੂੰ ਹੋਰ ਤਰੱਕੀ ਦੇਵੇ ਜਨਾਬ ਇਹਦੇ ਵਿੱਚ। बड़ी मेहरबानी सर। और सर जी मोहतरम दोस्तों जनाब जी सर ਤੁਸੀਂ ਗੱਲਬਾਤ ਸ਼ੁਰੂ ਕਰੋ, ਫਿਰ ਅਸੀਂ ਮਿਲਨੇ ਆ ਤੁਹਾਡੀ ਗੱਲਬਾਤ ਤੋਂ ਬਾਅਦ ਫਿਰ ਕੋਈ ਸਵਾਲਾਂ ਨਾਲ ਕੋਈ ਗੱਲਬਾਤ ਦੇ ਨਾਲ। ਜੀ ਸਰ। ਚਲੋ ਠੀਕ ਹੈ ਜੀ, ਠੀਕ ਹੈ ਜਨਾਬ। मोहतरम दोस्तों इस तो पहले कि राय अहमद खान खरल दे उत्ते गुफ्तगू की जाए, एक दो बुनियादी गल्लां जड़ियां हैं वो करनियां जरूरी हैं। आम तौर पे ये आख्या जाता है कि पंजाब ने हर हमलावर नूं, हर इन्वेडर नूं खुश आमदेद आख्या है। इस तासर दी एक वजह तो यह है कि अज तक पंजाब दी कोई जेन्युइन हिस्टरी नहीं लिखी गई। किसी पंजाबी ने पंजाब की हिस्टरी नहीं लिखी। जिहड़ी लिखी गई है वो सरकारी मुलाजमा ने लिखी है तो वो एक स्टेटिस्ट डिस्कोर्स तो ज़्यादा यानी सरकारी बयानिया तो ज़्यादा अहमियत या हैसियत नहीं रखती। दूसरी वजह यह है कि ये गल आखण वालियां ने पंजाब की जोग्राफियाई पोजीशन नहीं समझिया। दुनिया दे विच बहुत ही घट ऐसे इलाके ने जिन्हां दी तारीख दे उत्ते उन्हां दे जोग्राफिया दा इतना ज़्यादा असर होवे जितना पंजाब दे उत्ते है, क्योंकि पंजाब नूं जनूबी एशिया दा दरवाज़ा आख्या जाता है। ते सेंट्रल एशिया तो उठीवण वाली हर अनेरी ने जदों भी बरे सगीर दा रुख कीता है ते उन्हें पंजाब नूं सब तो पहले तबाह कीता है। पंजाब दे अवाम जेड़े सदियां तिले जोड़ जोड़ के अपने आलने बनाते हैं, दर्रा खैबर तो आवन वाले ये हमलावर, ये दाड़ी, ये जेड़े भी हैं, इन्हां ने वो एक पलक झपकण दे विच, अख झपकण दे विच उन्हां दे वो सारा कुछ तबाह कर देंदे हैं। लेकिन ये नाल ये एक नाकाबिले तरदीद हकीकत है कि पंजाब दे अवाम दी अक्सरियत मेजोरिटी जेड़ी है वो इन्हां बैरूनी लुटेरियां दा, इन्हां डाकुआं दा मुकाबला करती रही। लेकिन चंद एक गद्दार ऐसे जरूर हैं जेड़े इन्हां दे बांह बेली बने। बाद मुअर्रिखीन ने तस्वीर दा इहो हिक्को रुख वेख के ते ये फैसला दे छड़िया कि जी पंजाब ने हर हमलावर नूं खुश आमदेद आख्या है ते ये गल गलत है। हुण असीं आउने हां जनाब जंग आज़ादी 1857 सरहद तो पार जिहड़ा पंजाब है उसका तो कोई मैनू ज़्यादा इल्म नहीं है, लेकिन जिहड़ा साडा ये पंजाब है पाकिस्तान इहदे विच टैक्सट बुक्स विच बच्चियां नूं इहो दस्सिया जांदा है कि पंजाब ने जंग आज़ादी दे विच हिस्सा नहीं लिया, या फिर ये कि 1857 की जंग पंजाब ने अंग्रेज़ों का साथ दिता है। इस सिलसिले दे विच चंद गुजारिशात हाजिर हैं। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਅੰਗਰੇਜ਼ਾਂ ਨੂੰ ਪੰਜਾਬ ਵਿੱਚੋਂ ਸਪੋਰਟ ਮਿਲੀ, ਮਗਰ ਇਹਦੇ ਵਿੱਚ ਜਿਹੜੀ ਸਮਝਣ ਦੀ ਗੱਲ ਹੈ ਉਹ ਇਹ ਕਿ 1857 ਦੇ ਵਿੱਚ ਅੰਗਰੇਜ਼ਾਂ ਦਾ ਸਾਥ ਪੰਜਾਬ ਦੇ ਆਵਾਮ ਨੇ ਨਹੀਂ ਦਿੱਤਾ, ਪੰਜਾਬ ਦੇ ਹਾਕਮਾਂ ਨੇ ਦਿੱਤਾ ਹੈ, ਰੂਲਰਸ ਜਿਹੜੇ ਹਨ। ਪੰਜਾਬ ਦੇ ਆਵਾਮ ਤੇ ਕਈ ਜਗ੍ਹਾ ਦੇ ਉੱਤੇ ਇਹਨਾਂ ਅੰਗਰੇਜ਼ਾਂ ਦੇ ਨਾਲ ਲੜਦੇ ਰਹੇ, ਜਿਨ੍ਹਾਂ ਦੀ ਤਫਸੀਲ ਅੱਗੇ ਆਸੀਂ। पंजाब के हाकमां दे विचों अगर जम्मू कश्मीर, जिंद, नाभा, कपूरथला, पटियाला, करनाल या बहावलपुर दे नवाब ने अंग्रेज़ों की मदद की है ते तारीख जिहड़ी है वो झज्जर दे नवाब अब्दुल रहमान, कल्लू दे प्रताप सिंह, बल्लभगढ़ दे नाहर सिंह नूं भी नहीं बोल सकदी
जिन्हें इस जंग अपने जान माल की कुर्बानी दी है। पंजाब के जिलियां लुधियाना, झज्जर, हरियाणा, सियालकोट, फिरोजपुर, मरी, गोगेरा, जेहलम, पिशावर ते अमृतसर च होने वाली बगावतां जिहड़ियां हैं वो इस मिथ नूं गलत साबित करने वास्ते काफ़ी हैं कि पंजाब मुकम्मल खामोश रहा या इन्हां हिस्सा नहीं लिया। पंजाब के जुडिशल कमिश्नर जिहड़े उस टाइम 1857 च आई, रॉबर्ट मंटगोमरी, उनके मुताबिक पंजाब विच 12 जगह ते सिपाहियां ने बगावत की, जदों के मरी ते गोगेरा दे विच एक सिविल पॉपुलेशन वड्डी तादाद विच अंग्रेज़ां के खिलाफ उठ खलोती। अगर पंजाब मुकम्मल खामोश हा तो फिर अंग्रेज़ां नूं पंजाब विच एक रेन ऑफ टैरर बरपा करने की केड़ी जरूरत आई। एक साल सिर्फ 1857-58 दे विच सरकारी आदादो शुमार के मुताबिक 5628 बंदियां नूं सजावां क्यों दित्तियां गईयां, जदों जी उपर अमन रांदे पे ते मुड़ सजावां देवन की केड़ी जरूरत है। इन्हां दे विचों 2384 बंदे नूं फाहे लाया गया, 1471 नूं कैद हुई, 1501 नूं कोड़े मारे गए, 272 नूं जुर्माने होए। ये अजे सरकारी आदादो शुमार हैं, जाहिर है जेड़े हकायक नहीं हैं। अगर हकायक वेख्या जाए तो वो इन्हां तो तादाद बहुत ज्यादा है। पंजाब विच ड्रैकोनियन लॉज नाफिज किए गए, अखबारात बंद कर दित्तियां गईयां, डाक दे उत्ते सख्त सेंसरशिप ला दी गई। जेडे डिप्टी कमिश्नर हैं वो उन्हें डाकिया की जिम्मेदारी संभाल ली, बिहार आवन वाला खत जिहड़ा हुंदा ही उन्होंने पहले डीसी ऑफिस खोल के वेख्या जांदा ही, उस तो बाद उन्होंने डिलीवर करने की इजाजत होंदी आई। इत्थों तक के ढोल जिहड़ा एक है एक मतलब आम शादी गमी शादी ते खुशी का कोई साज आई, वो वजावन ते भी पाबंदी ला दी गई। उन्हें आख्या जी ये मुजाहिदीन का हथियार है, जिसले मुजाहिदीन ने एक दूसरे नूं कट्ठे करने की दावत देवनी होवे उस वेले वो ढोल बजाते, लिहाजा सख्त आर्डर हो गया कि ढोल पंजाब के किसी गांव नहीं वजाया जा सकता। इन्हां सारिया गल्लां तो ये गल ते वाज़ेह होंदी है कि पंजाब अगर इतना खामोश ते वफादार है जितना दसिया गया साड़ी किताबां च साड़ी टैक्सट बुक से डिपिक्ट किया गया है, तो ये गल गलत साबित होंदी पई है। असल गल ये है कि इतनियां सख्तियां इतनियां पाबंदियां के बावजूद पंजाब विच ढेर सारिया जगह के उत्ते अंग्रेज़ों के खिलाफ लोग उठ खलोते, जिन्हां दा असी उत्ते तज़करा कीता है। इन्हां सारिया बगावतां चों जिहड़ी सब तो वड्डी तहरीक या सब तो वड्डी बगावत आई वो गोगेरा की तहरीक आई। ते राय अहमद खान खरल जिन्हां दे मुतल्लिक ये अज दी गुफ्तगू का मौजू है, वो इस तहरीक के कायद और सिपा सलार हैं। ये तहरीक अजकल ये इलाके फैसलाबाद जिला फैसलाबाद लैलपुर बल्कि आखना चाहिए जो क्लब वाले जो लैलपुर ना रखा है तो फिर असी लैलपुर आखते हैं। ये तहरीक जामरा ते गोगेरा तो शुरू हुई तो मुड़ ये कमालिया, पिंडी शेख मूसा, सैयद आला, हड़प्पा, चीचा वतनी, तलुम्बा, सराय सिद्धू, शोरकोट, जमलेरा, साहूका, कबूला, पाकपतन तक फैल गई। ये वेख्या जाए तो ये सैकड़ियां मीलों का ये एरिया बनता है, एक थोड़ी जी जगह नहीं है। गोगेरा 1857 दे विच मुल्तान डिवीजन के 3 जिलों चों एक जिला हा, बाकी 2 जिले मुल्तान ते जिला जंग, तीसरा जिला ये गोगेरा है।
ਜਿਹੜੇ ਇਲਾਕੇ ਉਸ ਵਕਤ ਜ਼ਿਲ੍ਹਾ ਗੋਗੇਰਾ ਹੀ ਸ਼ਾमिल ਹਨ ਉਹ ਹੁਣ ਜ਼ਿਲ੍ਹਾ ਸਾहिवाल, उकाड़ा, पाकपतन, लायलपुर, शेखुपुरा, ननकाना साहब और टोबा टेक सिंह का अजकल वो हिस्सा है। जंग तो बाद अंग्रेज़ों ने इंतकामी कार्रवाई के तौर पर गोगेरा का जिले स्टेटस खत्म कर दिता ते ये अजकल जिला उकाड़ा का एक टाउन है। राय अहमद खान खरल 1776 ਦੇ ਵਿੱਚ ਰਾਏ ਨੱਥੂ ਖਾਨ ਖਰਲ ਜਿਹੜੇ ਇਸ ਇਲਾਕਾ ਜਾਮਰਾ ਦੇ ਇੱਕ ਵੱਡੇ ਜ਼ਿਮੀਂਦਾਰ ਹਨ ਉਹਨਾਂ ਦੇ ਘਰ ਪੈਦਾ ਹੋਏ। ਖਰਲ ਜਿਹੜੇ ਹਨ ਇਹ ਪੰਵਾਰ ਰਾਜਪੂਤਾਂ ਦੀ ਇੱਕ ਬ੍ਰਾਂਚ ਹੈ ਤੇ ਇਹਨਾਂ ਦੇ ਵੜਕਿਆਂ ਦੇ ਵਿੱਚ ਇੱਕ ਸ਼ਖਸੀਅਤ ਆਈ ਰਾਏ ਖਰਲ, ਉਹਦੇ ਨਾਂ ਤੇ ਇਹ ਕੌਮ ਦਾ ਨਾਂ ਅੱਗਾ ਚੱਲਦਾ ਪਿਆ। ये किस किस्म के लोग हैं इन्हां दे मुतल्लिक लेपल एच ग्रिफन जेड़ा है उस आख्या है कि खरल शुरू तो बागियाना तबीयत दे मालिक हैं ते इन्हां हर रूलर नू हर हुक्मरान नू इन्हां टफ टाइम दित्ता होया है। डेनियल इबेटसन दे मुताबिक अहमद खान खरल जेड़े हैं उन्हां इलाके दे इन्हां सारे जेड़े कबीले हैं इन्हां दे 5 लश्करां दी 5 मुहिमात यानी जेड़ियां हैं उन्हां दी क़यादत कीती ते तकरीबन सारियां दे विच कामयाबी हासिल कीती, जिहदी वजह नाल बेटसन दे मुताबिक उन्हां दी शोहरत जेड़ी आई वो हर तरफ फैल गई और अजीम रावी दे सारे कबीलियां दे उत्ते उन्हां दा असर रसूख वध गया, जिहदा इजहार 1857 ਦੇ ਵਿੱਚ ਹੋਇਆ कि अहमद खान खरल दी एक कॉल ते इस सारे कबीले जिन्हां दे नां अगे आसन इस सारे अहमद खान खरल दी दावत ते इकट्ठे होके अंग्रेज दे खिलाफ खलो गए। इबेटसन के मुताबिक 1857 दी जंग जेड़ी है इस इलाके च लड़ी गई, इसदी सारी प्लानिंग ते ऑर्गेनाइजेशन राय अहमद खान खरल ने की थी। मई 1857 तो ही अहमद खान खरल और अंग्रेज़ों के दरमियान टेंशन पैदा हो गई आई। उसकी वजह यह बनी कि मई के आखिर विच हरियाणा लाइट इन्फेंट्री ते उत्थे मौजूद जिहड़ी इररेगुलर कैवलरी आई ना उस बगावत कर दी। जिला गोगेरा दे जेड़े अंग्रेज हुक्मरान आखे जान रूलर अफीसर जेड़े हैं उन्हें फैसला किया कि इत्थों कुमक भेजी जावे, रीइनफोर्समेंट भेजी जावे हरियाणा। इस वास्ते उन्हें इस एरिया दे जाहिर वड्डा आदमी राय अहमद खान खरल आई उन्होंने नाल बरकले जिन्हों साडे इस लोक अदब दे विच या लोक शायरी दे विच बरकली आख्या जाता है, ये गोगेरा दा असिस्टेंट एक्स्ट्रा असिस्टेंट कमिश्नर आई। इसने जनाब राय अहमद खान खरल नू आख्या भी सानू घोड़े ते रंगरूट यानी सिपाही भर्ती करवाओ ते सानू बंदे दियो। राय अहमद खान खरल ने जवाब दे दिता। ये गल जेड़ी है ये एक ढोले दे विच बयान की गई है। ढोला बेसिकली पंजाबी शायरी दी एक सिनफ है, ये आजाद नज़म की तरह का हुंदा है ते इंदे कोई मुसन्निफ दे लिखारी दा भी एडा कोई पता नहीं हुंदा, लेकिन ये नस्ल दर नस्ल चलिया हुंदा है ते ये मेलियां ठेलियां ते पंजाब विच बड़े गाए जांदे ने ढोले जी। ये ढोले दी एक चंद लाइन है जी। अंग्रेज बरकली आंदा है राय अहमद देवें घोड़ियां तेरी लंदनों लिख लिया उसा नेक नामी। राय अहमद आंदा है रन्ना बोए ते घोड़ियां वंड किसे ना देतियां होंदियां बुत दे विच साह सलामी। इस तो बाद जून का महीना तकरीबन खामोशी नाल गुजर गया, लेकिन जुलाई दे विच शुरू तो ही मामलात बिगड़ना शुरू हो गए। 8 जुलाई 1857 ਨੂੰ ਪਾਕਪਤਨ ਦੀ ਜਿਹੜੀ ਤਹਿਸੀਲ ਹੈ ਉਸ ਟਾਈਮ ਜ਼ਿਲ੍ਹਾ ਗੋਗੇਰਾ ਦੀ ਉਹਦੇ ਇੱਕ گاؤں ਲੱਖੋਕੇ ਦੇ ਵਿੱਚ ਜੋਈਆ ਕਬੀਲਾ ਜਿਹੜਾ ਹੈ ਉਹਨਾਂ ਅੰਗਰੇਜ਼ਾਂ ਨੂੰ
ਮਾਲੀਆ ਜਿਹੜੇ ਕਿ ਪੰਜਾਬ ਦੇ ਵਿੱਚ ਲੈਂਡ ਟੈਕਸ ਰੈਵਨਿਊ ਹੈ ਉਹ ਪੇ ਕਰਨ ਤੋਂ ਇਨਕਾਰ ਕਰ ਦਿੱਤਾ। ਅੰਗਰੇਜ਼ ਜਿਹੜੇ ਅਹਿਲਕਾਰ ਉੱਥੇ ਗਏ, ਅੰਗਰੇਜ਼ਾਂ ਦੇ ਭੇਜੇ ਹੋਏ, ਉਹਨਾਂ ਲੋਕਾਂ ਉਹਨਾਂ ਨੂੰ ਦੌੜਾ ਦਿੱਤਾ ਉੱਥੋਂ। ਦੁਬਾਰਾ ਅੰਗਰੇਜ਼ਾਂ ਨੇ ਜ਼ਿਆਦਾ ਫੋਰਸ ਭੇਜੀ ਤੇ ਉੱਥੋਂ ਦੇ ਲੋਕਾਂ ਨੂੰ ਪਕੜ ਕੇ ਇੱਥੇ ਜ਼ਿਲ੍ਹਾ ਗੋਗੇਰਾ ਦੀ ਜੇਲ੍ਹ ਵਿੱਚ ਆ ਕੇ ਬੰਦ ਕਰ ਦਿੱਤਾ। ਜਦੋਂ ਰਾਏ ਅਹਿਮਦ ਖਾਨ ਖਰਲ ਨੂੰ ਪਤਾ ਲੱਗਾ ਕਿ ਇਹਨਾਂ ਜੋਈਆ ਕਬੀਲੇ ਦੇ ਲੋਕ ਪਕੜ ਕੇ ਲਾਏ ਆਂਦੇ ਹਨ, ਜਿਨ੍ਹਾਂ 'ਚ ਔਰਤਾਂ ਵੀ ਇਹ ਪਕੜ ਕੇ ਲਾਏ ਆਏ, ਫੌਰਨ ਰਾਏ ਸਾਹਿਬ ਜਿਹੜੇ ਹਨ ਉਹ NWL ਫਿਨਸਟਨ ਜਿਹੜਾ ਉਸ ਟਾਈਮ ਡਿਪਟੀ ਕਮਿਸ਼ਨਰ ਹੈ ਇਹਦਾ ਗੋਗੇਰਾ ਦਾ, ਉਹਦੇ ਕੋਲ ਗਏ ਤੇ ਉਹਨੂੰ ਆਖਿਆ ਵੀ ਬੰਦੇ ਰਿਹਾ ਕਰੋ। ਉਹਨਾਂ ਦੇ ਆਖਣ ਤੇ ਉਹਨਾਂ ਨੇ ਕਈ ਸਾਰਿਆਂ ਨੂੰ ਰਿਹਾ ਕਰ ਦਿੱਤਾ। ਰਿਹਾ ਹੋ ਕੇ ਆਉਣ ਵਾਲੇ ਜਿਹੜੇ ਹਨ ਨਾ, ਉਹਨਾਂ ਰਾਏ ਅਹਿਮਦ ਖਾਨ ਨੂੰ ਦੱਸਿਆ ਕਿ ਅਜੇ ਵੀ ਗੋਗੇਰਾ ਜੇਲ੍ਹ ਵਿੱਚ ਬਹੁਤ ਸਾਰੇ ਕੈਦੀ ਪਏ। ਇਸ ਗੱਲ ਤੇ ਰਾਏ ਅਹਿਮਦ ਖਾਨ ਖਰਲ ਨੇ ਜੇਲ੍ਹ ਵਿਜ਼ਿਟ ਕਰਨ ਦਾ ਪ੍ਰੋਗਰਾਮ ਬਣਾਇਆ ਤੇ ਜੇਲ੍ਹ ਸੁਪਰੀਡੈਂਟ ਨਿਜ਼ਾਮੁद्दीन ਨੇ ਅੰਗਰੇਜ਼ਾਂ ਦੇ ਮਨਾ ਕਰਨ ਦੇ ਬਾਵਜੂਦ ਰਾਏ ਅਹਿਮਦ ਖਾਨ ਖਰਲ ਨੂੰ ਜੇਲ੍ਹ ਦਾ ਦੌਰਾ ਕਰਵਾਇਆ। 26 ਜੁਲਾਈ 1857 ਦੀ ਰਾਤ ਜੇਲ੍ਹ ਵਿੱਚ ਕੈਦੀਆਂ ਨੇ ਬਗਾਵਤ ਕਰ ਦਿੱਤੀ। ਸਰਕਾਰੀ ਰਿਕਾਰਡ ਦੇ ਮੁਤਾਬਿਕ ਇਹਦੇ ਵਿੱਚ 17 ਕੈਦੀ ਮਾਰੇ ਗਏ, 33 ਜ਼ਖਮੀ ਹੋ ਗਏ ਤੇ 18 ਜਿਹੜੇ ਹਨ ਉਹ ਬਚ ਕੇ ਨਿਕਲਣ ਵਿੱਚ ਕਾਮਯਾਬ ਹੋ ਗਏ। ਲੇਕਿਨ ਜਿਹੜੀ ਮਕਾਮੀ ਰਿਵਾਇਤ ਉਹ ਦੱਸਦੀਆਂ ਹਨ ਕਿ 145 ਕੈਦੀ ਮਾਰਿਆ ਗਿਆ ਤੇ ਉਹ ਜਿਹੜੇ ਹਨ ਉਹਨਾਂ ਵੀ ਕੋਈ 100 ਅੰਗਰੇਜ਼ ਜਾਂ ਅੰਗਰੇਜ਼ਾਂ ਦੇ ਜਿਹੜੇ ਸਿਪਾਹੀ ਹਨ, ਅਹਿਲਕਾਰ ਹਨ, ਉਹਨਾਂ ਨੂੰ ਹਲਾਕ ਕੀਤਾ। ਇਹ ਜਿਹੜੀ ਜੇਲ੍ਹ ਵਿੱਚ ਬਗਾਵਤ ਹੋਈ, ਇਹਦਾ ਵੀ ਪਹਿਲੇ ਅੰਗਰੇਜ਼ਾਂ ਨੇ ਰਾਏ ਅਹਿਮਦ ਖਾਨ ਖਰਲ ਤੇ ਇਲਜ਼ਾਮ ਲਾਇਆ ਔਰ ਉਹਨਾਂ ਨੂੰ ਗ੍ਰਿਫਤਾਰ ਕਰਨ ਦਾ ਵੀ ਇਰਾਦਾ ਕੀਤਾ ਉਹਨਾਂ, ਲੇਕਿਨ ਬਾਅਦ ਵਿੱਚ ਉਹਨਾਂ ਵੇਖਿਆ ਕਿ ਇਹਦਾ ਰਿਐਕਸ਼ਨ ਜ਼ਿਆਦਾ ਹੋ ਸੀ, ਇਸ ਵਾਸਤੇ ਫਿਰ ਉਹਨਾਂ ਇਹ ਫੈਸਲਾ ਬਦਲ ਦਿੱਤਾ। ਗੋਗੇਰਾ ਦੇ ਵਿੱਚ ਜਿਹੜੀ ਬਾਕਾਇਦਾ ਲੜਾਈ ਹੈ ਉਹ 17 ਸਤੰਬਰ 1857 ਨੂੰ ਸ਼ੁਰੂ ਹੋਈ। ਅਹਿਮਦ ਖਾਨ ਖਰਲ ਦੀ ਕਿਆਦਤ ਵਿੱਚ ਮਕਾਮੀ ਕਬੀਲੇ ਜਿਹੜੇ ਹਨ ਖਰਲ, ਵੱਟੂ, ਫਤਿਆਣਾ, ਤਰਹਾਣਾ, ਕਾਠੀਆ, ਕੁਰੇਸ਼ੀ, ਮੁਰਦਾਨਾ, ਬਦਰੂ, ਵਹਿਣੀਵਾਲ ਇਹ ਉੱਠ ਖਲੋਤੇ। ਅਹਿਮਦ ਖਾਨ ਖਰਲ ਦੇ ਜਿਹੜੇ ਪ੍ਰੋਮੀਨੈਂਟ ਸਾਥੀ ਹਨ, ਜਿਹੜੇ ਉਹਨਾਂ ਦੇ ਨਾਲ ਹਰ ਲਮਾ ਮੌਜੂਦ ਰਹੇ, ਉਹਨਾਂ ਚੋਂ ਚੰਦ ਦੇ ਨਾਂ ਜਿਹੜੇ ਹਨ ਉਹ ਇਹ ਹਨ ਕਿ ਸਾਰੰਗ ਬੇਗੇ ਦਾ ਖਰਲ, ਬਹਾਵਲ ਤੇ ਮੁਰਾਦ ਫਤਿਆਣਾ, ਜੱਲਾ ਤੇ ਸਿਲਾਬਤ ਤਰਹਾਣਾ, ਵਲੀਦਾਦ ਮੁਰਦਾਨਾ, ਲਾਲ ਵਲਦ गाजी काठिया, मुराद अमीर नत्थू ते मुहम्मद काठिया, रजब सारंग ते मोखा वेणीवाल, बालक वट्टू ते सैद अबोल दा वट्टू, सूजा बदरू ते नादर शाह कुरैशी शामिल हैं। इस बगावत की खबर कमालिया दे राय सरफराज खान खरल अंग्रेज़ां नूं पहले पहुंचा चुके आई, क्योंकि जिहड़ा राय सरफराज खान खरल है ये राय अहमद खान खरल दा जाती मुखालिफ आ। डिप्टी कमिश्नर गोगेरा एल्फिंस्टन ਨੂੰ ਜਦੋਂ ਸਰਫਰਾਜ਼ ਖਾਨ ਖਰਲ ਨੇ ਇਹ ਖਬਰ ਦਿੱਤੀ ਤਾਂ ਉਸ ਫੌਰਨ ਕਮਿਸ਼ਨਰ ਮੁਲਤਾਨ GW ਹੈਮਿਲਟਨ ਨਾਲ ਰਾਬਤਾ ਕੀਤਾ, ਉਹਨੂੰ ਇਤਲਾਹ ਦਿੱਤੀ। ਕਮਿਸ਼ਨਰ ਨੇ ਫੌਰਨ ਜ਼ਿਲ੍ਹਾ ਮੁਲਤਾਨ ਦੇ ਸਾਰੇ ਜ਼ਿਮੀਂਦਾਰਾਂ ਨੂੰ ਇਮਦਾਦ ਵਾਸਤੇ ਆਖਿਆ, ਜਿਹੜਾ ਕਿ ਉਹਨਾਂ ਆਖਿਆ ਅਸਾਂ ਤੇ ਪਹਿਲੇ ਨੌਕਰੀ ਕਰਨ ਨੂੰ ਤਿਆਰ ਬੈਠੇ ਹਾਂ। दूसरी साइड ते डिप्टी कमिश्नर ने बरकले या बरकली एक्स्ट्रा असिस्टेंट कमिश्नर गोगेरा ਨੂੰ 20 सिपाही दे के जामरा भेजिया कि जा ते राय अहमद खान खरल ਨੂੰ गिरफ्तार करके लाए आओ। राय साहब ते उत्थे ਉਹਨਾਂ ਨੂੰ ਮਿਲੇ ਕੋਈ ਨਾ, ਪਰ ਉਹਨਾਂ ਨੇ ਜਾਮਰਾ ਨੂੰ ਅੱਗ ਲਾ ਦਿੱਤੀ। 20 ਬੰਦੇ गिरफ्तार कर लए, 700 मवेशी पकड़ के नाल लाए है। 20 सितंबर ਨੂੰ ਡੀਸੀ ਨੇ ਲੈਫਟੀਨੈਂਟ ਚੀਚੈਸਟਰ ਤੇ
ਲੈਫਟੀਨੈਂਟ ਮਿਚਲ ਨੂੰ ਪਿੰਡੀ ਸ਼ੇਖ ਮੂਸਾ ਭੇਜਿਆ, ਕਿਉਂਕਿ ਉਹਨਾਂ ਨੂੰ ਇਤਲਾਹ ਇਹ ਆਈ ਕਿ ਪਿੰਡੀ ਸ਼ੇਖ ਮੂਸਾ ਦੇ ਵਿੱਚ ਫਰੀडम फाइटर्स ਜਿਹੜੇ ਹਨ ਉਹ ਇਕੱਠੇ ਹੁੰਦੇ ਪੈਣ। ਇਹਨਾਂ ਉੱਥੇ ਹਮਲਾ ਕੀਤਾ, ਉੱਥੇ ਫਰੀडम फाइटर्स ਤੇ ਇਹਨਾਂ ਨੂੰ ਮਿਲੇ ਕੋਈ ਨਾ, ਲੇਕਿਨ ਇਹਨਾਂ ਆਪਣੀ ਆਦਤ ਦੇ ਮੁਤਾबिक ਪਿੰਡੀ ਸ਼ੇਖ ਮੂਸਾ ਨੂੰ ਜਲਾ ਕੇ ਰਾਖ ਕਰ ਦਿੱਤਾ। ਇਸੇ ਦੌਰਾਨ ਇੰਸਟੈਂਟ ਨੂੰ ਖਬਰ ਮਿਲੀ ਕਿ ਰਾਏ ਅਹਿਮਦ ਖਾਨ ਖਰਲ ਜਿਹੜੇ ਹਨ ਉਹ ਆਪਣੇ ਬਹੁਤ ਸਾਰੇ ਖਰਲ ਤੇ ਵੱਟੂ ਸਾਥੀਆਂ ਦੇ ਨਾਲ ਦਰਿਆ ਪਾਰ ਦੂਸਰੇ ਇਲਾਕੇ ਗਸ਼ਕੋਰੀ ਦੇ ਵਿੱਚ ਇਸ ਲਈ ਮੌਜੂਦ ਹਨ। ਇਹਨਾਂ ਪਹਿਲੇ ਹੀ ਮੁਲਤਾਨ ਤੇ ਲਾਹੌਰ ਰੀਇਨਫੋਰਸਮੈਂਟ ਵਾਸਤੇ ਆਖਿਆ ਹੋਇਆ ਹੀ, ਉਹ ਫੌਰਨ ਆ ਗਈਆਂ 21 ਸਤੰਬਰ ਦੀ ਰਾਤ ਨੂੰ। ਤੇ ਇਹਨਾਂ ਨੇ 21 ਸਤੰਬਰ ਨੂੰ ਅੰਗਰੇਜ਼ਾਂ ਨੇ ਰਾਏ ਅਹਿਮਦ ਖਾਨ ਖਰਲ ਦੇ ਉੱਤੇ ਅਟੈਕ ਕੀਤਾ, ਉਹਨਾਂ ਦੇ ਸਾਥੀਆਂ ਦੇ ਉੱਤੇ। ਰਾਏ ਸਾਹਿਬ ਤੇ ਉਹਨਾਂ ਦੇ ਸਾਥੀ ਬੜੀ ਬੇਜਿਗਰੀ ਨਾਲ ਲੜੇ, ਅੰਗਰੇਜ਼ਾਂ ਦੇ ਬਹੁਤ ਸਾਰੇ ਬੰਦਿਆਂ ਨੂੰ ਉਹਨਾਂ ਹਲਾਕ ਕੀਤਾ। ਪਰ ਇਹਦੇ ਵਿੱਚ ਫਰੀडम फाइटर्स ਦਾ ਜਿਹੜਾ ਸਭ ਤੋਂ ਵੱਡਾ ਨੁਕਸਾਨ ਹੋਇਆ ਉਹ ਇਹ ਹੋਇਆ ਕਿ ਤਹਿਰੀਕ ਦੇ ਬਾਨੀ ਤੇ ਸਿਪਾ ਸਲਾਰ ਰਾਏ ਅਹਿਮਦ ਖਾਨ ਖਰਲ ਆਪਣੇ ਬਤਰੀਏ ਮੁਰਾਦ ਤੇ ਆਪਣੇ ਬਹੁਤ ਹੀ ਕਰੀਬੀ ਸਾਥੀ ਤੇ ਬੇਗੇ ਕੇ ਖਰਲਾਂ ਦੇ ਸਰਦਾਰ ਰਾਏ ਸਾਰੰਗ ਖਰਲ ਦੇ ਨਾਲ ਇਹ ਸ਼ਹੀਦ ਹੋ ਗਏ। ਲੋਕ ਰਿਵਾਇਤ ਇਹ ਦੱਸਦੀਆਂ ਹਨ ਕਿ ਲੜਾਈ ਖਤਮ ਹੋਣ ਤੋਂ ਬਾਅਦ ਰਾਏ ਸਾਹਿਬ ਜਿਹੜੇ ਹਨ ਉਹ ਨਮਾਜ਼ ਪੜ੍ਹਦੇ ਪਏ ਹਨ ਕਿ ਦਾੜਾ ਸਿੰਘ ਦੀ ਨਿਸ਼ਾਨਦੇਹੀ ਤੇ ਗੁਲਾਬ ਸਿੰਘ ਬੇਦੀ ਨੇ ਉਹਨਾਂ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ। ਅਹਿਮਦ ਖਾਨ ਖਰਲ ਦਾ ਪੰਜਾਬ ਤੇ ਅਹਿਲੇ ਪੰਜਾਬ ਦੇ ਵਿੱਚ ਕੀ ਮਕਾਮ ਹੈ ਉਹ ਅੱਜ ਤਾਈਂ ਲੋਕ ਸ਼ਾਇਰੀ ਦੇ ਵਿੱਚ ਗਾਇਆ ਜਾ ਰਿਹਾ ਹੈ। ਉਹਨਾਂ ਚ ਚੰਦ ਸਤਰਾਂ ਪੇਸ਼ ਕਰੇ ਨਾ ਜਿਨ੍ਹਾਂ ਤੋਂ ਕੁਝ ਅੰਦਾਜ਼ਾ ਹੋ ਸੀ। ਇੱਕ ਸਤਰ ਹੈ ਕਿ ਅਹਿਮਦ ਖਾਨ ਸ਼ਹੀਦ ਹੋਇਆ ਤਾਂ ਸਿਰ ਪੰਜਾਬ ਦੇ ਨੂੰ ਬਰਤਾਨੀਏ ਜਾ ਗਤਿਆ ਹੱਥ। ਇੱਕ ਹੋਰ ਹੈ ਕਿ ਰਾਏ ਅਹਿਮਦ ਖਾਨ ਨੂੰ ਢੱਕਾਂ ਯਾਦ ਕਰਿੰਦੀਆਂ ਹਨ। ਇੱਕ ਵਾਰੀ ਫੇਰਾ ਮਾਰੇ ਡੇਕ ਰਾਵੀ ਦੇ ਸਾਈਆਂ, ਰਾਏ ਅਹਿਮਦ ਖਾਨ ਵਰਗੇ ਵਿਰਲੇ ਸਰਦਾਰ ਹੋਵਣੇ ਭਾਵੇਂ ਲੱਖਾਂ ਪੁੱਤਰ ਪਈਆਂ ਜੰਮਣ ਮਾਈਆਂ। ਇੱਕ ਹੋਰ ਡੋਲੇ ਦਾ ਹੈ ਕਿ ਅਹਿਮਦ ਖਾਨ ਸ਼ਹੀਦ ਹੋਇਆ ਤਾਂ ਖਲਕਤ ਨੂੰ ਤਲੀਓਂ ਲੱਗੀ ਚੋਟੀਓਂ ਨਿਕਲੀ ਏ ਮਾਰ ਭੜਕਾਰੇ। ਫਕੀਰ ਆਂਦਾ ਹੈ ਮੈਂ ਉਹਨੂੰ ਅਣਖੀ ਨਹੀਂ ਸਮਝਦਾ ਜਿਹੜਾ ਅਹਿਮਦ ਖਾਨ ਦਾ ਦੁੱਖ ਵਿਸਾਰੇ। ਯਾਨੀ ਇਸ ਜਿਹੜਾ ਡੋਲੇ ਦਾ ਆਖਰੀ ਮਿਸਰਾ ਇਹਦੇ ਵਿੱਚ ਸ਼ਾਇਰ ਜਿਹੜਾ ਹੈ ਉਹ ਆਂਦਾ ਹੈ ਕਿ ਮੈਂ ਉਸ ਬੰਦੇ ਨੂੰ ਗੈਰਤਮੰਦ ਹੀ ਨਹੀਂ ਮੰਨਦਾ ਜਿਹੜਾ ਰਾਏ ਅਹਿਮਦ ਖਾਨ ਖਰਲ ਦੀ ਕੁਰਬਾਨੀ ਨੂੰ ਭੁੱਲ ਜਾਵੇ। ਬਾਅਦ ਅੰਗਰੇਜ਼ ਲਿਖਾਰੀਆਂ ਨੇ ਇਸ ਤਹਿਰੀਕ ਦੀ ਅਹਿਮੀਅਤ ਨੂੰ ਕੰਮ ਕਰਨ ਵਾਸਤੇ ਅਹਿਮਦ ਖਾਨ ਖਰਲ ਸ਼ਹੀਦ ਤੇ ਉਹਨਾਂ ਦੇ ਸਾਥੀਆਂ ਨੂੰ ਥੀਵਸ ਤੇ ਕੈਟਲ ਲਿਫਟਰਸ ਕਰਾਰ ਦੇਵਣ ਦੀ ਨਾਕਾਮ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਅਹਿਮਦ ਖਾਨ ਖਰਲ ਜਾਂ ਉਹਨਾਂ ਦੇ ਜਿਹੜੇ ਸਾਥੀ ਹਨ ਉਹ ਬਾਇਜ਼ਤ ਮੁਅੱਜ਼ਜ਼ ਘਰਾਨਿਆਂ ਨਾਲ ਤਾਲੁਕ ਰੱਖਦੇ ਹਨ, ਵੱਡੇ ਜ਼ਿਮੀਂਦਾਰ ਹਨ, ਆਪਣੇ ਆਪਣੇ ਕਬੀਲੇ ਦੇ ਸਰਦਾਰ ਹਨ। ਲੋਕਾਂ 'ਚ ਉਹਨਾਂ ਦਾ ਬੜਾ ਅਸਰ ਰਸੂਖ ਹੈ। ਲੋਕ ਰਿਵਾਇਤ ਤੇ ਇੱਥੋਂ ਤੱਕ ਕਿ ਰਾਏ ਅਹਿਮਦ ਖਾਨ ਖਰਲ ਕਿ ਰਾਏ ਅਹਿਮਦ ਮਹਾਰਾਜਾ ਰਣਜੀਤ ਸਿੰਘ ਜਿਹੜੇ ਹਨ ਉਹਨਾਂ ਦਾ ਰਾਏ ਅਹਿਮਦ ਖਾਨ ਖਰਲ ਦੀ ਫੈਮਿਲੀ ਨਾਲ ਬੜਾ ਪਿਆਰ ਦਾ ਤਾਲੁਕ ਹੈ ਤੇ ਮਹਾਰਾਜਾ ਰਣਜੀਤ ਸਿੰਘ ਰਾਏ ਅਹਿਮਦ ਖਾਨ ਖਰਲ ਨੂੰ ਆਪਣਾ ਭਾਈ ਸਦਿੰਦੇ ਹਨ। ਇਹੋ ਵਜ੍ਹਾ ਹੈ ਕਿ ਉਹਨਾਂ ਦੇ ਦੌਰੇ ਹਕੂਮਤ ਵਿੱਚ ਇਸ ਇਲਾਕੇ ਦਾ ਕੰਟਰੋਲ ਖਰਲ ਖਾਨਦਾਨ ਕੋਲ ਰਿਹਾ ਤੇ ਉਹਨਾਂ ਕਦੀ ਮੁਦਾਖਲਤ ਨਹੀਂ ਕੀਤੀ। ਬਾਅਦ ਅੰਗਰੇਜ਼ ਜਿਹੜੇ ਆਥਰ ਹਨ ਉਹਨਾਂ ਵੀ ਅਹਿਮਦ ਖਾਨ ਖਰਲ ਤੇ ਉਹਨਾਂ ਦੇ ਖਾਨਦਾਨ ਦੀ ਅਜ਼ਮਤ ਦਾ ਇਤਰਾਫ ਕੀਤਾ ਹੈ। ਜਿਵੇਂ ਕਿ ਗੋਗੇਰਾ ਦੇ ਇੱਕ ਡਿਪਟੀ ਕਮਿਸ਼ਨਰ ਆਈ ਮੇਜਰ F.C. ਮਰਸਡਨ, ਉਸ ਲਿਖਿਆ ਹੈ When I reached Gogera, I found that it had been attacked by the powerful clan of Kharals under their old chief Ahmad Khan, a wealthy, determined old patriot. एक और डिप्टी कमिश्नर उसने जेड़ा ਉਹਦਾ ਨਾਮ ਹੈ N.W. Elphinstone,
क्योंकि उस अरसा दे विच इन्हां अंग्रेज़ां ने डीसी भी जल्दी जल्दी तब्दील कर दिया, समझा भी ये नाकाम हो गया तो होर लाया भी, वो नाकाम हो गया तो होर लाया भी। Ahmad Khan Kharal had been the chief instigator of the movement. His reputation for success in former insurrections was considerable, and his influence over the tribes on the Ravi unbounded. 1933 ਦੇ Montgomery District Gazetteer ਦੇ ਮੁਤਾबिਕ Ahmad Khan Kharal was an exceptional leader with qualities of head and heart. He was courageous and bold, and it was he who roused the people. अंग्रेज अफसर बर्कले दे मुताबिक अहमद खान खरल दा दिल्ली और हांसी दे मुजाहिदीन दे नाल राबता है। अहमद खान खरल ने बर्कले दे सामने एलानिया आख्या कि वो ये जंग बहादुर शाह जफर दे आखण ते लड़दे पैण। राय अहमद खान दे असर रसूख ते उन्हां दे मकाम और मर्तबा नू समझण वास्ते तीन वाकयात मुख्तसरन, जियां कि पहले गल हुई है कि 8 जुलाई नू हुकूमत ने जोया कबीला दे अफराद नू गिरफ्तार करके जेल ढकिया ते राय अहमद खान डिप्टी कमिश्नर दे कोल जाके वो बंदे रिहा करवाए। ये जेड़े ने लिखारियां ने इन्हां मुजाहिदीन नू चोर ते कैटल लिफ्टर ते ये लिखिया है। इन्हां तो बंदा ये पूछे कोई थीफ या कैटल लिफ्टर जाके किसी डीसी कोल सिफारिश कर सकता है? जुलाई दे विच डिस्ट्रिक्ट जेल गोगेरा दे सुपरिटेंडेंट ने अंग्रेज़ां दे मना करन दे बावजूद राय साहब नू जेल विजिट करवाई। अंग्रेज़ां ने जदों सुपरिटेंडेंट कोलों इहदी वजह पूछी तो उस आख्या राय अहमद खान मेरा रूहानी पेशवा है, रूहानी रहनुमा है, स्पिरिचुअल लीडर है, ते मैं उन्हों उहदे मेरे खानदान ते बहुत सारे एहसानात मैं उन्हों किवें रोक सकदा। इसे तरह जंग के दौरान बरकली ने दरिया पार करने वास्ते मलावां कोलों बेड़ियां मंगियां, उन्हें बेड़ियां देवन तो इनकार कर दिता ते नाल उन्हें वजह ये दसी कि सानू राय अहमद खान खरल ने मना किया होया है ते असां उन्हों अपना बादशाह मनदे हैं। अहमद खान खरल एक सच्चे मुहिब्बे वतन ते अजीम फ्रीडम फाइटर हैं। उन्होंने अंग्रेज़ां नाल कोई जाती अनाद कोई नहीं, ना उन्हां हुकूमत खुशी, ना उन्हां पेंशन बंद हुई। उन्हें जेड़े ये जंग लड़ी है वो सिर्फ और सिर्फ अपनी सरजमीन नू ते अपने लोगां नू इन गैर मुल्की साम्राजी कुवतां दे इस्तबदादी पंजियां तो आज़ादी दिवावन वास्ते ये जंग लड़ी है। वरना उन्होंने पर्सनल ग्रज इतने पूरी तारीख जिदे भी जितनी स्टडी कर ली है कोई पर्सनल ग्रज नहीं नजर आता। इहो वजह है कि वो हुण पंजाब दे लोकां दे विच उन्हां दा नां जिहड़ा है वो एक मज़ाहमत दी अलामत बन के मौजूद है ते सिंबल ऑफ रेजिस्टेंस बन गया है। अहमद खान खरल दा एक कमाल है कि उन्हें आम काश्तकारां नू फ्रीडम फाइटर विच बदल दिता है ते इन आम काश्तकार जेड़े अपनी सादा देहाती जिंदगी गुजारते पे हैं उन्हां दे विच अहमद खान ने बगावत ते मज़ामत दी ऐसी रूह फूंकी कि ओ जनाब बंदूकां ते राइफलां ते तोपां दे सामने अपने डंडे ते अपनियां डांगां ते अपने नेज़े लैके खड़े हो गए ते इन्हां इतना टफ टाइम दिता कि इन्हां अंग्रेज़ां ने लाहौर, मुल्तान, गुजरांवाला, जंग, लिया हर जगह तो फौजा मंगवाइया। कमिश्नर लाहौर ए रॉबर्ट्स और कमिश्नर मुल्तान GW हैमिल्टन जड़ा है ये खुद अपनी फौजा लैके अपने जेडे हिमायती जिमीदार हैं उन्होंने सिपाही लैके ये खुद गोगेरा पहुंचे।
राय अहमद खान खरल दे नाल नाल अगर उन्हां दे साथियां दा जिक्र ना होवे ते ये भी ना इंसाफी हो सी। राय साहब तां 21 सितंबर 1857 ਨੂੰ शहीद हो गए, मगर उन्हां दे जेड़े अजीम साथी हैं इन्हां उन्हां दी शुरू की हुई ये तहरीक जनवरी 1858 तक जारी रखी। राय अहमद खान खरल दे करीबी साथी मुराद फतियाना जेड़ा है उन्हें ऐद किया कि उस वेले तक खाना पीना ही नहीं जदों तक मैं राय अहमद खान का बदला ना लै लवां। ओदी ये कैफियत जेड़ी है और बदला लेना ते ओदे ते फिर पंजाब वालियां दा खुश होना ओ जनाब इस ढोले दे विच बड़ी खूबसूरती नाल बयान की गई है। मुराद पिया आंदा है जिथों ताई न टकरे अंग्रेज बरकली हराम कीती वदा हां खाना एक दिहाड़े 20 मुक गईयां जट शेरां वांग अंगराणा साला मारियो तन बरकली दे जवान धरती ते जा डुलाना डांदे बरकली नू चंगियां मारियां सूजे बदरू प्यो दादे दी जात नू गत्या है सगाना बरकली दा घोड़ा हिणके विच मैदान दे कंडू हो गया अलाना मेमा उच्चे वैन करके रोंदियां मार गतियों ने बरकली नू कोई सुनींदा है मुराद फतियाना मुराद वर्गा राठ न कोई है लखा कीती वदी है बग्गा बाणा रावी दी या परी याद करेंदियां हैं एक वारी आवे हा मुराद दलेल दिया खैरी मुड़ वसदा बाग मर जाना। मुराद फतियाना ने सिर्फ 2 दिन बाद 23 सितंबर नू खरल काठिया फतियाना तरहाना मुरदाना कुरेशी वहनीवाल ते बदरू कबीलियां दे नाल मिल के अंग्रेजां ते हमला किया। इन्हां दे सैकड़ियां फौजियां नू कतल किया ते इन्हां दे सलार लॉर्ड बरकले जिन्नू बरकली आंदे उन्होंने कतल करके राय अहमद खान का इंतकाम लिया। अहमद खान खरल की शहादत ने किस तरह लोगों की मुजाहमत का जज्बा पैदा किया इसका अंदाजा इस गल तो लाया जा सकता है कि उन्होंने तो बाद मुजाहिदीन की तादाद इतनी वधी कि चीफ कमिश्नर के सैकटरी RC टेंपल के मुताबिक ये तादाद 1,25,000 से पहुंच गई। NWL फिंस्टन जो डिप्टी चूंकि अंग्रेजा का वफादार है उस ए दावत तो इनकार कर दिता ते अहमद इन्हां दा मुजाहिदीन दा खत ते नाल एक अपना खत लिख के वो अंग्रेजा नू भेज दिता कि जनाब ये वेखो इन्हें मैनू तुहाडे खिलाफ उठीवन दे पारो आख्या लेकिन मैं तुहाडा नमक हलाल हाँ जी। राय अहमद खान खरल की शहादत के बाद उन्हां दे साथियां बहावल ते मुराद फतियाना मोहम्मद ते नथू काठिया सलाबत और जल्ला तरहाना बालक वट्टू मोखा वैणीवाल वलीदाद मुरदाना सूजा बदरू ते नादिर शाह कुरेशी ते इन्हां दे कबीलियां दे बेशुमार अफराद जेड़े हन इन्हां ने अंग्रेजां दे खिलाफ जंग जारी रखी ते जल्ली गढ़ फतियाना मुहम्मदपुर हड़प्पा चीचा वतनी ते बहुत सारियां जगह दे उत्ते बड़े वड्डे वड्डे मारके होए इन्हां दे नाल जिन्हां दे विच बहुत सारे मुजाहिदीन शहीद हो गए ते बहुत सारे अंग्रेज भी मारे गए। ये सिलसिला जी 29 जनवरी 1858 तक जारी रहा जदों आखिरी मुजाहिद मोहम्मद काठिया ने भी सरेंडर कर दिता। इस दौरान अंग्रेजा ने बहावल फतियाना मुराद फतियाना वलीदाद मुरदाना मोखा वैणीवाल
ते नादिर शाह कुरैशी ते होर बहुत सारियां नूं गिरफ्तार करके काला पानी यानी जजायर अंडमान भेज दिता जी। वलीदाद मुर्दाना, मोखा वेणीवाल ते नादिर शाह कुरैशी इन्हां जांदे होया जहाज तो समंदर जिहड़ा है ना बैरी जहाज उस तो समंदर छलांग मार दी ते कई दिन तैरन तो बाद ये वापस पहुंचने कामयाब हो गए। बहावल फतियाना ते मुराद फतियाना इस वास्ते न छलांग मारी कि जंग च मुराद जख्मी हो गया है तो बहावल बिरा नु छड़ के वापस ना आया। ये जेड़े वापस आए इन्हां चों वलीदाद मुर्दाना ते नादिर शाह नु गिरफ्तार करके दोबारा काला पानी भेज दिता गया। इस तरह बहावल फतियाना ते मुराद फतियाना ते वलीदाद मुर्दाना ते नादिर शाह कुरैशी उठाई काला पानी फौत हो गए। इस हवाले नाल एक डोला है इन्हां अंग्रेजां ये डोले दी लैन है इन्हां अंग्रेजां बुलंद बेग दा तरहाना फतेहपुर गुगेरी फाह चाड़िया जेड़ा लाड़ा हा सांदल बार दा। इन्हां अंग्रेजां बन लिया लाल गाजी दा काठिया मोहम्मद जल्ले दा काठिया वलीदाद मुर्दाना ते मोखा पुत्र कोड़ी वैणीवाल दा। इन्हां अंग्रेजां बन ले मुराद ते बहावल फतियाने जेड़े रावी दे उत्ते चुकैंदे माल चौधार दा। ये चुकैंदे माल चौधार दा मतलब है कि जिन्हां दा कोई माल चोरी हो जावे या कोई डाकू लै जावे ना ये जेड़े इलाके दे जिमीदार होंदे हैं वो उन्हां दे कोलों माल वापस करवाइंदे हैं। इन्हों आंदे माल चुकावना ये ओ चुकण वाला मतलब हुआ नहीं वे चा लेना किसी दा नहीं। इन्हां अंग्रेजां बन ले मुराद ते बहावल फतियाने जेड़े रावी दे उत्ते चुकैंदे माल चौधार दा पिंडी शेख मूसा दे विचों नादिर शाह कुरैशी टोरियों ने पंछी नखेड़िया हंसां दी डार दा पैरी बेड़ियां हथी कड़ियां जल के फर्ज निभाए जांदे नी रब गफ्फार दा। आखिर इहो आखना है कि राय अहमद खान खरल एक अजीम मुजाहिद हन। इस तहरीक दे बानी ते सिपा सलार हन। पंजाब दे लोग उन्होंने अपना हीरो मनदे हैं। 160 साल या इस तो भी ज्यादा गुजर जावन के बावजूद अज भी मेलियां ठेलियां ते उन्हां दे मुतल्लिक ढोले गा के लोगों का खून गरमाया जाता है ते उन्हां दे जज्बा हुर्रियत पैदा किया जाता है। बिला शुबा उन्हां दा नाम पंजाब दे लोगों दे विच सिंबल ऑफ रेजिस्टेंस बन गया है। ओ ते उन्हां दे साथी हमेशा लोगों के दिलों दे विच जिंदा रहसन। अहमद खान खरल दे सारे साथी ऐसे हैं कि उन्होंने जी राय साहब दरमियान च नेट का थोड़ा मसला सी आखिरी ਤੁਹਾਡਾ ਜਿਹੜਾ ਪੈਰਾ ਹੈ ਉਹ ਅਸੀਂ ਨਹੀਂ ਸੁਣ ਪਾਏ ਕਿਉਂਕਿ ਨੈਟ ਬੰਦ ਹੋ ਗਿਆ ਸੀ ਤੇ अच्छा ਉਹ ਤੁਸੀਂ ਪਲੀਜ਼ ਅਗਰ ਦੁਬਾਰਾ जे ਕਰ ਦਿਓ आखो ਤੇ तो दोबारा कर दें जी। जी 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 बिल्कुल सर। अच्छा आखिरी पैरा जी जेड़ा है वो ढोले तो बाद है या जी ढोले तो बाद आना सर। ये कित्थों तक है पता नहीं हुण ਜਦੋਂ ਤੁਸੀਂ ਢੋਲਾ ਪੜਿਆ ਤੇ ਕਿਹਾ ਕਿ ਆਖਰ ਤੇ ਇਹੀ ਗੱਲ ਕਹਾਂਗਾ। अच्छा 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 ठीक है जी। जी जनाब आखिर ते इहो आखना है कि राय अहमद खान खरल एक अजीम मुजाहिद आन। इस तहरीक दे बानी ते सिपा सलार आन। पंजाब दे लोग अज भी उन्होंने अपना हीरो मनते हैं। 160 या 160 साल या इस तो भी ज्यादा अरसा गुजर गया है। ये बावजूद अज भी मेलियां ठेलियां ते उन्होंने मुतल्लिक ढोले गा के
ਲੋਕਾਂ ਦਾ ਖੂਨ ਗਰਮਾਇਆ ਜਾਂਦਾ ਹੈ ਤੇ ਉਹਨਾਂ ਦੇ ਵਿੱਚ ਜਜ਼ਬਾ ਹੁਰੀਅਤ ਪੈਦਾ ਕੀਤਾ ਜਾਂਦਾ ਹੈ। ਬਿਲਾ ਸ਼ੁਬਾ ਉਹਨਾਂ ਦਾ ਨਾਂ ਪੰਜਾਬ ਦੇ ਲੋਕਾਂ ਦੇ ਵਿੱਚ ਸਿੰਬਲ ਆਫ ਰੈਜ਼ਿਸਟੈਂਸ ਬਣ ਗਿਆ ਹੈ। ਉਹ ਤੇ ਉਹਨਾਂ ਦੇ ਸਾਥੀ ਹਮੇਸ਼ਾ ਲੋਕਾਂ ਦੇ ਦਿਲਾਂ 'ਚ ਜ਼ਿੰਦਾ ਰਹਿਣ। ਅਹਿਮਦ ਖਾਨ ਖਰਲ ਦੇ ਸਾਰੇ ਸਾਥੀ ਐਸੇ ਹਨ ਕਿ ਉਹਨਾਂ ਦੇ ਉੱਤੇ ਤਫਸੀਲ ਨਾਲ ਗੁਫ਼ਤਗੂ ਹੋ ਸਕਦੀ ਹੈ। ਖਾਸ ਤੌਰ ਤੇ ਸਾਰੰਗ ਖਰਲ, ਮੁਰਾਦ ਫਤਿਆਣਾ, मोहम्मद काठिया, सलाबत तरहाना, बाहलक वट्टू, वलीदाद मुरदाना, सूजा बदरू, मोखा वेणीवाल, नादर शाह कुरैशी ते बहुत सारे दूसरे। ये सारे इस जंग दे हीरोइन पंजाब दी पग हैं, साडे मत्थे दा जुम्मर हैं। अहमद खान खरल दे नां दे नाल नाल इन्हां सारियां दा नां इंशाअल्लाह हमेशा जिंदा रासी। शुक्रिया जी। जी डॉक्टर साहब बहुत शुक्रिया। कुछ गलबात दोस्तां ने जिहड़ी कीती है मैं तुहाडे नाल सांझी करांगा। एक ते अहमद रजा वट्टू होरां ने एक गल सवाल पूछा कि बहादुर शाह जफर नाल राय साहब दा तलक दा कोई हवाला किसी ढोले राहीं बयान कर दिओ प्लीज। नहीं जी, ਇਹ ਜੀ ਢੋਲੇ ਦੇ ਵਿੱਚ ਕੋਈ ਨਹੀਂ ਹੈ। ਇਹ ਜਿਹੜੇ ਮਿਊਟਨੀ ਰਿਕਾਰਡਸ ਛਪੇ ਹੋਏ ਨੇ ਨਾ ਜੀ, ਉਹਦੇ ਵਿੱਚ ਇਹ ਜਿਹੜੀ ਐਲਫਿੰਸਟਨ ਦੀ ਰਿਪੋਰਟ ਹੈ, NW ਐਲਫਿੰਸਟਨ ਡਿਪਟੀ ਕਮਿਸ਼ਨਰ ਗੁਗੇਰਾ, ਉਹਦੀ ਜਿਹੜੀ ਰਿਪੋਰਟ ਹੈ ਨਾ ਜੀ, ਉਹਨੇ ਇਹ ਲਿਖਿਆ ਕਿ ਮੈਨੂੰ ਬਰਕਲੇ ਨੇ ਇਹ ਦੱਸਿਆ ਕਿ ਮੇਰੇ ਸਾਹਮਣੇ ਇਹ ਢੋਲੇ ਦੇ ਵਿੱਚ ਇਹ ਗੱਲ ਮੈਂ ਨਹੀਂ ਪੜ੍ਹੀ। ਤੇ ਤੁਸੀਂ ਫਿਰ ਇਹਦੇ ਬਾਰੇ ਕੀ ਖਿਆਲ ਕਰਦੇ ਹੋ ਕਿ ਇੱਕ ਅਫੀਸ਼ੀਅਲ ਹਿਸਟਰੀ ਨੂੰ ਅਗਰ ਅਸੀਂ ਢੋਲੇ ਨੂੰ ਮੰਨਨੇ ਆ ਪਏ ਤੇ ਅਫੀਸ਼ੀਅਲ ਹਿਸਟਰੀ ਜਿਹੜੀ ਹੈ, ਕਿਉਂਕਿ ਇੱਥੇ ਵੱਟੂ ਸਾਹਿਬ ਨਹੀਂ ਲਿਖਿਆ ਕਿ ਕਿਉਂ, ਜੇ ਮੈਨੂੰ ਇਹ ਨਹੀਂ ਲੱਗਦਾ ਕਿ ਪੰਜਾਬ ਨੇ ਇਹ ਜੰਗ ਬਹਾਦਰ ਸ਼ਾਹ ਜ਼ਫਰ ਲਈ ਲੜੀ ਸੀ। ਇਹ ਕਨਫਿਊਜ਼ ਨਹੀਂ ਕਰਦੀ? ਇਹ ਉਹਨਾਂ ਦੇ ਅੰਗਰੇਜ਼ਾਂ ਦਾ ਇੱਕ ਇਹ ਆਇਆ ਬਿਆਨੀਆ ਕਿ ਜੀ ਉਹ ਰਾਏ ਅਹਿਮਦ ਖਾਨ ਖਰਲ ਨੇ ਸਾਨੂੰ ਇਹ ਆਖਿਆ, ਲੇਕਿਨ ਜਿਹੜੀ ਗੱਲ ਵੱਟੂ ਸਾਹਿਬ ਕਰਦੇ ਪਏ ਨੇ ਮੇਰੇ ਖਿਆਲ ਵਿੱਚ ਉਸ ਲਈ ਇਤਨਾ ਸ਼ਾਇਦ ਪੰਜਾਬੀ ਨੈਸ਼ਨਲਿਜ਼ਮ ਤਾਂ ਕੋਈ ਨਾ ਹੋ ਸੀ ਕਿ ਪੰਜਾਬ ਨੇ ਖੁਦ ਆਪਣੇ ਤੌਰ ਤੇ ਇੱਕ ਅਲੱਗਾ ਜੰਗ ਲੜੀ ਹੋਵੇ। ਉਹ ਚੂੰਕਿ ਇੱਕ ਵੇਖੋ ਨਾ ਜੀ, ਅੱਜ ਤੋਂ 160-70 ਸਾਲ ਪਹਿਲੇ ਦੀ ਗੱਲ ਹੈ, ਉਦੋਂ ਇਸ ਇਲਾਕੇ ਦੇ ਲੋਕਾਂ ਨੂੰ ਇੱਕ ਇਤਲਾਹ ਮਿਲੀ ਕਿ ਜਨਾਬ ਉੱਥੇ ਮੁਸਲਮਾਨਾਂ ਨੇ ਲੜਾਈ ਸ਼ੁਰੂ ਕੀਤੀ ਹੈ ਤੇ ਇਹਨਾਂ ਵੀ ਆਖਿਆ ਚਲੋ ਜੀ ਫਿਰ ਅਸਾਂ ਵੀ ਆਪਣੀ ਕਮਰ ਕੱਸ ਲੈਨੇ ਆ ਜਨਾਬ। ਠੀਕ ਹੈ ਨਾ ਜੀ, ਤੇ ਮੇਰਾ ਤੇ ਇਹ ਹੈ ਜੀ। ਜੀ ਇੱਕ ਕੁਐਸਚਨ ਹੈ ਕਿ ਜੀ ਜਿਹੜੀ ਉਹਨਾਂ ਦੀ ਫੈਮਿਲੀ ਹੈ ਰਾਏ ਅਹਿਮਦ ਖਾਨ ਖਰਲ ਹੋਰਾਂ ਦੀ, ਉਹ ਹੁਣ ਕਿੱਥੇ ਨੇ, ਕੀ ਕਰ ਰਹੇ ਨੇ? ਉਹਨਾਂ ਚੋਂ ਕੋਈ ਬੰਦਾ ਇੱਥੇ ਮੌਜੂਦ ਹੈ ਜਾਂ ਕੀ ਉਹਨਾਂ ਦਾ ਅੱਜ ਕੱਲ? ਜੀ ਜਨਾਬ, ਇਹ ਸਾਰੇ ਤਾਂਦਲਿਆਂ ਵਾਲਾ ਦੇ ਨਾਲ ਦੋ ਜਗ੍ਹਾ ਨੇ। ਇੱਕ ਤੇ ਜਾਮਰਾ ਹੈ ਜੀ, ਉੱਥੇ ਉਹਨਾਂ ਦੇ ਕਰੀਬੀ ਅਜ਼ੀਜ਼ ਰਹਿੰਦੇ ਨੇ ਜਿਹੜਾ ਕਿ ਤੀਸਰੀ ਚੌਥੀ ਨਸਲ ਬਣਦੀ ਹੈ। ਰਾਏ ਅਸਫੰਦਿਆਰ ਖਾਨ ਦੇ ਬੇਟੇ ਹਨ ਰਾਏ ਸ਼ਹਿਰਯਾਰ ਖਾਨ, ਤੇ ਇਹਦੇ ਕੇ ਚੱਕ ਕੇ ਜੀ ਉਹਨਾਂ ਨੂੰ ਰਾਏ ਅਹਿਮਦ ਖਾਨ ਦੀ ਜੋ ਕਹਿੰਦੇ ਨੇ, ਇਹ 424 ਗਾਲਬਨ ਚੱਕ ਦਾ ਨਾਂ ਹੈ। ਇਹ ਤਾਂਦਲਿਆਂ ਵਾਲਾ फैसलाबाद रोड के उत्ते कोई 2-4 किलोमीटर है। उत्थे राय हक निवाज हैं, वो काफ़ी एक्टिव भी हैं इस मामले विच कि उन्होंने बजुर्गों की जिहड़ियां कुर्बानियां हैं उन्होंने हाईलाइट किया जाए। वो उत्थे मतलब जिहड़ा मज़ार है उनका भी वो ख्याल रखते हैं। अगर कोई टूरिस्ट उत्थे जाते हैं तो उन्होंने नाल भी बड़ा कोऑपरेट करते हैं। राय हक निवाज है जी। प्रोफेसर सुखदेव सोल होरा ने पूछा कि हाउ कम दैट द खरल्स वर द लास्ट टू जॉइन रिवोल्ट अगेंस्ट द ब्रिटिश एंड हार्म देम? व्हाट वाज द रोल ऑफ द बहावलपुरिया चीफ अगेंस्ट द खरल्स? ਇਹਦਾ ਹੁਣ ਪੰਜਾਬੀ ਜਵਾਬ ਦੇਣਾ ਹੈ ਜਾਂ ਅੰਗਰੇਜ਼ੀ ਦੇਣਾ ਹੈ? ਦੱਸੋ। ਪੰਜਾਬੀ ਚ ਜਵਾਬ ਦੇਣਾ ਕਿਉਂਕਿ ਇੱਥੇ ਉਹਨਾਂ ਨੂੰ ਗੁਰਮੁਖੀ ਔਰ ਸ਼ਾਹਮੁਖੀ ਤੇ ਰੋਮਨ ਚ ਲਿਖਣ ਚ ਪ੍ਰੋਬਲਮ ਹੁੰਦੀ ਹੈ, ਸੋ ਅੰਗਰੇਜ਼ੀ ਸਵਾਲ ਲਿਖ ਦਿੰਦੇ ਨੇ, ਫਿਰ ਅਸੀਂ ਜਵਾਬ ਦਿੰਦਾ ਪੰਜਾਬੀ ਜੀ। ਉਹ ਖੁਦ ਵੀ ਪੰਜਾਬੀ ਨੇ। अच्छा अच्छा अच्छा। वो सर इस तरह है कि जेड़े एक अहमद खान खरल दे शहीद होने तो बाद दी गल है कि जेड़े ये मुजाहिदीन है ना जिन्हां दे मैं बार बार विच नां लिया, इन्हां चों ये मोहम्मद काठिया ते बहावल फतियाना ते सलाबत तरहाना ते इन्हां दे नाल होर भी आन। इन्हां ने ना जी ये पंजाब आर्काइव विच लैटर मौजूद है। अच्छा, बल्कि वो जेड़ा प्रिंटेड है ने कोरेस्पोंडेंस ओदे विच भी दोवें लैटर लगे पे ने जी। इन्होंने उन्होंने खत लिखिया है नवाब ऑफ बहावलपुर कि जनाब
सानू इसलिए होर कोई वेखो असी ते मतलब आम काश्तकार लोग हैं ते अंग्रेज़ां कोल बड़ी ताकत है ते सानू होर किसे ते साडी कोई निगाह नहीं टिकदी। तुसी इसलिए साडे वड्डे हो मुसलमाना क्यों उन्हां दे कोल इख्तदार है ना जी। उसले दबाव बहावलपुर ताकत च आई ते उन्हें आख्या जी तुसां आओ ते ये दो लैटर ने बल्कि एक फौज दा बंदा है वर्दी मेजर है वो मीर बरकत अली उन्होंने भी लैटर लिखा ना मुजाहिदीन ने ये नवाब बहावलपुर ने भी लिखा। नवाब बहावलपुर ने जेड़ा उन्होंने जवाब लिखा ना उन्हें लिखा तुसी पागल हो बेवकूफ लोग हो तुसी ये सोच किवें लिया है कि मैं अंग्रेज़ां दे खिलाफ तुहाडा साथ देसां जद के तुहानू पता भी है कि मेरी अंग्रेज़ां दे नाल कितनी गहरी दोस्ती है। ते दूई गल ये है कि तुहां पागल हो गए हो एडी वड्डी ताकत दे नाल लड़ के तुसां तबाह होना है। ठीक है ये उन्हें मतलब अच्छा फिर उन्हें अपना खत जेड़ा ये जवाब भेजिया मुजाहिदीन नो ओ ते जेड़ा इन्हां ओनू खत लिखे ये दोवें जेड़े ने ओ जनाब जेड़ा चीफ कमिश्नर दे दफ्तर पहुंचाए कि जनाब ये मैनू उन्हां आख्या ही लेकिन मैं उन्होंने जनाब जवाब दे छड़िया है ते ये इस तरह का सिलसिला है जी। अमर आसटूटू होरां ने पूछा कि खरल जिला है ਉਹਦਾ ਜਨਮ 1785 ਦਾ ਹੈ 1785 ਦਾ ਸੋ ਤੁਸੀਂ ਦੱਸੋਗੇ ਕਿ ਰਣਜੀਤ ਸਿੰਘ ਨਾਲ ਇਹਨਾਂ ਦਾ ਕਿਸ ਤਰ੍ਹਾਂ ਤਾਲੁਕ ਬਣਦਾ ਹੈ। ਇਹ 1776 ਲਿਖਿਆ ਹੋਇਆ ਜੀ ਇਹਨਾਂ ਦਾ ਜੰਮਪਲ ਜਿਹੜਾ ਹੈ ਤੇ ਰਣਜੀਤ ਸਿੰਘ ਨਾਲ ਇਹਨਾਂ ਦਾ ਤਾਲੁਕ ਜਿਹੜਾ ਹੈ ਇਹ ਹੈ ਤੇ ਮੈਂ ਪਹਿਲੇ ਉਹਦੇ ਵਿੱਚ ਵੀ ਇਹੋ ਗੱਲ ਕੀਤੀ ਹੈ ਕਿ ਇਹ ਲੋਕ ਰਿਵਾਇਤ ਦੇ ਮੁਤਾਬਿਕ ਹੈ। ਇਹ ਜਿਹੜੀ ਸਈਦ ਬੁੱਟਾ ਦੀ ਨਾਬਰ ਕਹਾਣੀ ਹੈ ਉਹਦੇ ਵਿੱਚ ਇੱਕ ਉਹਨਾਂ ਕਹਾਣੀ ਵੀ ਲਿਖੀ ਹੈ ਤੇ ਉਹ ਅੱਛਾ ਇਹ ਡੋਲਿਆਂ ਵਿੱਚ ਵੀ ਮੌਜੂਦ ਹੈ ਇਹ ਗੱਲ ਜਿਹੜੀ ਹੈ ਨਾ ਇਹ ਡੋਲਿਆਂ ਵਿੱਚ ਵੀ ਮੌਜੂਦ ਹੈ ਕਿ ਜਨਾਬ ਇੱਕ ਖੁਸ਼ਾਬ ਦੇ ਇਲਾਕੇ ਕਾਂਡੀਵਾਲ ਦੇ ਵਿੱਚ ਇੱਕ ਸ਼ਾਦੀ ਆਈ ਤੇ ਉੱਥੇ ਨਿਸਵਾਣਾ ਫੈਮਿਲੀ ਰਹਿੰਦੀ ਆਈ ਤੇ ਉਹਨਾਂ ਨੇ ਗਾਈ ਜ਼ਿਬਾ ਕੀਤੀਆਂ ਜਦ ਕਿ ਉਸ ਦੌਰ ਵਿੱਚ ਗਾਈ ਜ਼ਿਬਾ ਕਰਨਾ ਮਨਾ ਆਈ ਉਹਨਾਂ ਨੂੰ ਪੁਲਿਸ ਪਕੜ ਕੇ ਲੈ ਗਈ ਤੇ ਉਹਨਾਂ ਦੀਆਂ ਜਿਹੜੀਆਂ ਔਰਤਾਂ ਹਨ ਉਹ ਬੜੀਆਂ ਪਰੇਸ਼ਾਨ ਹੋਈਆਂ ਤੇ ਉਹਨਾਂ ਨੂੰ ਕਿਸੇ ਆਖਿਆ ਵੀ ਰਾਏ ਅਹਿਮਦ ਖਾਨ ਖਰਲ ਨੇ ਇਥੋਂ ਗੁਜ਼ਰਨਾ ਹੈ ਤੁਸੀਂ ਇਹ ਫਰਿਆਦ ਉਹਦੇ ਅੱਗੂ ਰੱਖੋ ਤੇ ਉਹਨਾਂ ਜਨਾਬ ਉਹ ਤੁਹਾਡੀ ਮਦਦ ਕਰਸੀ। ਰਾਏ ਸਾਹਿਬ ਉੱਥੋਂ ਜੋ ਗੁਜ਼ਰੇ ਤੇ ਉਹਨਾਂ ਔਰਤਾਂ ਉਹਨਾਂ ਨੂੰ ਰਿਕੁਐਸਟ ਕੀਤੀ ਉਹ ਗਏ ਤੇ ਉਹਨਾਂ ਉੱਥੋਂ ਖੁਸ਼ਾਬ ਵਿੱਚ ਉਹ ਜਿਹੜੇ ਉਹਨਾਂ ਦੇ ਬੰਦੇ ਗ੍ਰਿਫਤਾਰ ਹੋਏ ਹਨ ਉਹ ਆਜ਼ਾਦ ਕਰਵਾ ਛੱਡੇ ਤੇ ਉਸ ਤੋਂ ਬਾਅਦ ਉਹ ਗਏ ਜਾਂਦੇ ਪਏ ਹਨ ਕਸ਼ਮੀਰ ਉਸਲੇ ਮਹਾਰਾਜਾ ਰਣਜੀਤ ਸਿੰਘ ਨੇ ਸਟੇ ਕੀਤਾ ਹੋਇਆ ਹੈ ਇਹ ਜਾਂਦੇ ਵੀ ਉਦੋਂ ਮਿਲਣ ਪਏ ਇਹਨਾਂ ਆਖਿਆ ਆਓ ਜੀ ਚਲੀਏ ਉੱਥੇ ਜਦੋਂ ਗਏ ਤੇ ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਲੋਕਲ ਇਹ ਢੋਲਿਆਂ ਦੇ ਮੁਤਾਬਿਕ ਔਰ ਕਹਾਣੀਆਂ ਦੇ ਮੁਤਾਬਿਕ ਇਹਦਾ ਮੈਂ ਕੋਈ ਮਤਲਬ ਅੰਗਰੇਜ਼ੀ ਹਵਾਲਾ ਮੇਰੇ ਕੋਲ ਕੋਈ ਨਹੀਂ ਠੀਕ ਹੈ ਨਾ ਜੀ ਤੇ ਇਹਨਾਂ ਨੇ ਉੱਥੇ ਨੂੰ ਗਏ ਤੇ ਮਹਾਰਾਜਾ ਰਣਜੀਤ ਸਿੰਘ ਨੇ ਆਖਿਆ ਕਿ ਰਾਜ ਸਾਹਿਬ ਇਹ ਬੜਾ ਬੁਰਾ ਤੁਸਾਂ ਕੀਤਾ ਹੈ ਜਿਹੜੇ ਉਹ ਕੈਦੀ ਤੁਸਾਂ ਰਿਹਾ ਕਰਵਾ ਛੱਡੇ ਨੇ ਤੇ ਕਾਨੂੰਨ ਦੇ ਤਹਿਤ ਜੁਰਮਾਨਾ ਤੇ ਤੁਹਾਨੂੰ ਅਦਾ ਕਰਨਾ ਪਊਸੀ। ਉਹਨਾਂ ਆਖਿਆ ਜੀ ਬਰੇਸਾ ਹੈ ਉਹ ਉਹਨਾਂ ਨੇ 4000 ਰੁਪਇਆ ਖੋ ਜਾਂ ਜਿਹੜੀ ਕਰੰਸੀ ਹੈ ਉਹ ਉਹਨਾਂ ਨੇ ਉਹਨਾਂ ਦੇ ਤੇ ਜੁਰਮਾਨਾ ਐਡ ਕੀਤਾ ਤੇ ਉਹਨਾਂ ਆਖਿਆ ਜੀ ਇਹ ਕੱਲ ਤੱਕ ਤੁਸੀਂ ਅਦਾ ਕਰਨਾ ਹੈ। ਇਹਨਾਂ ਲੋਕ ਰਿਵਾਇਤ ਔਰ ਡੋਲਿਆਂ ਦੇ ਮੁਤਾਬਿਕ ਰਾਏ ਸਾਹਿਬ ਨੇ ਕੀ ਕੀਤਾ ਕਿ ਆਪਣੇ ਇੱਕ ਮੁਲਾਜ਼ਮ ਨੂੰ ਆਖਿਆ ਕਿ ਰਾਜਾ ਰਣਜੀਤ ਸਿੰਘ ਦੇ ਘਰ ਚਲਾ ਜਾ ਦਰਵਾਜ਼ੇ ਖੜਕਾ ਉਹਨਾਂ ਦੀ ਜਿਹੜੀ ਨਕੈਣ ਬੀਵੀ ਹੈ ਨਾ ਉਹ ਨਕੈਣ ਬੀਵੀ ਨੂੰ ਆਖੀ ਵੀ ਅਹਿਮਦ ਖਾਨ ਖਰਲ ਭੇਜਿਆ 4000 ਰੁਪਇਆ ਦੇ। ਉਹ ਮੁਲਾਜ਼ਮ ਗਿਆ ਉਸ ਜਾ ਕੇ ਦਰਵਾਜ਼ਾ ਨਾਕ ਕੀਤਾ ਤੇ ਉਹਨਾਂ ਦੀ ਬੀਵੀ ਜਿਹੜੀ ਹੈ ਮਹਾਰਾਣੀ ਉਹਨੂੰ ਆਖਿਆ ਜੀ ਉਹ 4000 ਰੁਪਇਆ ਰਾਏ ਅਹਿਮਦ ਖਾਨ ਖਰਲ ਨੇ ਮੰਗਿਆ ਉਹਨਾਂ ਚਾਹ ਕੇ ਦੇ ਦਿੱਤਾ। ਜਿਸ ਵੇਲੇ ਸ਼ਾਮ ਵੇਲੇ ਦਰਬਾਰ ਖਤਮ ਕਰਕੇ ਮਹਾਰਾਜਾ ਘਰ ਆਏ ਤੇ ਉਹਨਾਂ ਦੀ ਬੀਵੀ ਉਹਨਾਂ ਨੂੰ ਆਖਿਆ ਕਿ ਤੁਹਾਡੇ ਵਿਰਾ ਅਹਿਮਦ ਖਾਨ ਨੂੰ ਕੀ ਮੁਸੀਬਤ ਪਈ ਆਈ ਅੱਜ 4000 ਰੁਪਇਆ ਮੰਗ ਲੈ ਸੋ ਜ਼ਮਾਨੇ 4000 ਹੀ ਤਾਂ ਬਹੁਤ ਵੱਡੀ ਰਕਮ ਹੈ ਨਾ ਜੀ। ਅੱਛਾ ਉਸ ਆਖਿਆ ਹਾਂ ਉਸ ਨੂੰ ਪਾਈ ਗਈ ਹੈ ਮੁਸੀਬਤ ਉਸ ਭਰਨੇ ਆਣ ਅਗਲੀ ਗੱਲ ਉਹਨਾਂ ਕੋਈ ਨਾ ਦੱਸੀ। ਅਗਲੇ ਦਿਨ ਜਿਸਲੇ ਦਰਬਾਰ ਲੱਗਾ ਤੇ ਮਹਾਰਾਜਾ ਰਣਜੀਤ ਸਿੰਘ ਨੇ ਆਖਿਆ ਹਾਂ ਵੇ ਖਰ ਲਓ ਜੁਰਮਾਨਾ ਆਂਦਾ ਹੀ ਨੇ। ਉਹਨਾਂ ਆਖਿਆ ਜੀ ਆਂਦਾ। ਉਹਨਾਂ ਆਪਣੇ ਮੁਲਾਜ਼ਮ ਨੂੰ ਆਖਿਆ ਪੇਸ਼ ਕਰ ਤੇ ਮਹਾਰਾਜਾ ਰਣਜੀਤ ਸਿੰਘ ਹੱਸਿਆ ਤੇ ਉਸ ਆਖਿਆ ਖਰ ਲਓ ਬਾਦਸ਼ਾਹੀ ਤੇ ਤੁਹਾਡੀ ਏ ਬਈ ਜੁਰਮਾਨਾ ਹੀ ਅਸਾਂ ਕਰੀਏ ਤੇ ਭਰੀਏ ਵੀ ਅਸਾਂ ਹੈ। ਤੇ ਰਾਏ ਅਹਿਮਦ ਖਾਨ ਹੱਸੇ ਤੇ ਉਹਨਾਂ ਆਖਿਆ ਤੇਰੇ ਤੇ ਮੇਰੇ ਕਿਹੜੇ ਪੈਸੇ ਵੰਡੇ ਹੋਣ ਤੇਰੇ ਤੇ ਸਾਡੇ ਘਰ ਵੰਡੇ ਹੋਣ। ਉਸ ਆਖਿਆ ਨਹੀਂ ਇਹ ਜਨਾਬ ਲੋਕ ਰਿਵਾਇਤ ਚ ਡੋਲਿਆਂ ਚ
ਇਹ ਕਹਾਣੀ ਜੀ। ਇੱਥੇ ਹਰਦੀਪ ਕੌਰ ਵੜੈਚ ਹੋਰਾਂ ਵੱਲੋਂ ਤੇ ਮੈਡਮ ਪ੍ਰੋਫੈਸਰ ਕਮਲੇਸ਼ ਮੋਹਰ ਹੋਰਾਂ ਜੀ ਵੱਲੋਂ ਇੱਕ ਕੁਐਸਚਨ ਹੈ ਕਿ ਅਗਰ ਅਸੀਂ ਇੱਕ ਲਿਸਟ ਬਣਾਈਏ ਇਹਨਾਂ ਦੀ ਕਿ ਕੀ ਪੁਆਇੰਟਸ ਹਨ ਜਿਨ੍ਹਾਂ ਦੀ ਵਜ੍ਹਾ ਤੋਂ ਖਰਲ ਜ਼ਿਲ੍ਹੇ ਨੇ ਉਹ ਇਹਨਾਂ ਦੇ ਨਾਲ ਲੜੇ, ਇੱਕ ਨੰਬਰ। ਦੂਸਰਾ ਹੈ ਕਿ ਉਹਨਾਂ ਨੇ ਕਿਹਨਾਂ ਨਾਲ ਜਿਹੜੀ ਨਾ ਅਲਾਇੰਸ ਬਣਾਈ, ਕਿ ਜਿਹੜੇ ਬਾਕੀ ਰੈਸਟ ਆਫ ਇੰਡੀਆ 'ਚ ਸਾਨੂੰ ਉਹਨਾਂ ਨਾਲ ਵੀ ਅਲਾਇੰਸ ਬਣਾਈ, ਕਿ ਉਹਨਾਂ ਨੇ ਸਿਰਫ ਆਪਣੇ ਤੌਰ ਤੇ ਹੀ ਲੜੇ ਔਰ ਆਪਣੀ ਇੰਡੀਪੈਂਡੈਂਸ ਉਹਨਾਂ ਨੇ ਕੋਈ ਆਪਣਾ ਜਿਸ ਤਰ੍ਹਾਂ ਹੁੰਦਾ ਕਿ ਕੋਈ ਆਪਣਾ ਲਾਹੇ ਅਮਲ ਦੱਸਿਆ ਜਾਂ ਕੋਈ ਉਹਨਾਂ ਦੀ ਗੱਲ ਸਾਹਮਣੇ ਆਈ ਕਿ ਕਿਉਂ ਅਸੀਂ ਲੜ ਰਹੇ ਹਾਂ। ਅਸਲ 'ਚ ਜਿਹੜੇ ਉਸ ਟਾਈਮ ਦੇ ਹਾਲਾਤ ਹਨ ਨਾ ਜੀ, ਉਹ ਜਿਵੇਂ ਮੈਂ ਇੱਕ ਦੋ ਵਾਕਿਆਤ ਪਹਿਲੇ ਬਿਆਨ ਕੀਤੇ ਨੇ ਕਿ ਉਹ ਜੋਇਆ ਕਬੀਲੇ ਦਾ ਵਾਕਿਆ ਹੋ ਗਿਆ ਤੇ ਇਸ ਤਰ੍ਹਾਂ ਦੇ ਉਹ ਲੋਕਾਂ ਦੇ ਉੱਤੇ ਜ਼ੁਲਮੋ ਸਿਤਮ ਜਿਹੜੇ ਅੰਗਰੇਜ਼ਾਂ ਦੇ ਹਨ। ਤੇ ਦੂਸਰੀ ਗੱਲ ਇਹ ਹੈ ਕਿ ਜਿਹੜੇ ਉਹਨਾਂ ਦੇ ਅਹਿਲਕਾਰ ਹਨ ਉਹਨਾਂ ਦੇ ਉੱਤੇ ਮਤਲਬ ਜੁਰਮਾਨੇ ਰੋਜ਼ਾਨਾ ਦੇ ਆਇਦ ਕਰਨੇ, ਉਹਨਾਂ ਨੂੰ ਰੋਜ਼ਗਾਰ ਦੇ ਮਸਾਇਲ ਤੇ ਉਹਨਾਂ ਦੇ ਵਾਸਤੇ ਪਰੇਸ਼ਾਨੀਆਂ। ਤੀਸਰੀ ਗੱਲ ਇਹ ਹੈ ਕਿ ਇਹ ਲੋਕ ਜਿਹੜੇ ਹਨ ਇਹ ਪਿਛਲੇ ਦੌਰ ਦੇ ਇਹਨਾਂ ਦੇ ਇਸ ਤਰ੍ਹਾਂ ਦੀ ਆਦਤ ਹੈ ਕਿ ਇਹ ਇੱਕ ਤਰ੍ਹਾਂ ਦੇ ਇੰਡੀਪੈਂਡੈਂਟ ਲੋਕ ਹਨ। ਇਹ ਆਪਣੀ ਇਹਨਾਂ ਦੀਆਂ ਅਦਾਲਤਾਂ ਹੁੰਦੀਆਂ, ਆਪਣੀ ਇਹਨਾਂ ਦੀ ਪੰਚਾਇਤਾਂ ਹੁੰਦੀਆਂ, ਉੱਥੇ ਇਹ ਫੈਸਲੇ ਹੁੰਦੇ ਹਨ। ਇਹ ਜਦੋਂ ਨਵਾਂ ਨਿਜ਼ਾਮ ਆਇਆ ਜ਼ਾਹਿਰ ਹੈ ਉਹ ਨਿਜ਼ਾਮ ਇਹਨਾਂ ਨੂੰ ਸੂਟ ਵੀ ਨਹੀਂ ਕਰਦਾ, ਉਹਦੇ ਵਿੱਚ ਇਹਨਾਂ ਦੀ ਤਾਂ ਸੇ ਕੋਈ ਨਹੀਂ ਨਾ। ਇੱਕ ਬੰਦਾ ਜਿਹੜਾ ਆਜ਼ਾਦ ਇੰਡੀਪੈਂਡੈਂਟ ਰਹਿ ਰਿਹਾ ਹੋਵੇ ਯਕਦਮ ਉਹਨੂੰ ਕਿਸੇ ਪਟਵਾਰੀ ਦੇ ਤਾਬੇ ਕਰ ਦੇਵਣਾ ਜਾਂ ਕਿਸੇ SHO ਦੇ ਤਾਬੇ ਕਰ ਦੇਵਣਾ, ਤੇ ਇਹ ਮੇਰਾ ਖਿਆਲ ਇਹ ਗ੍ਰੀਵੈਂਸਿਸ ਲੋਕਲ ਜ਼ਿਆਦੇ ਹਨ, ਮੇਰੀ ਜ਼ਾਤੀ ਰਾਏ ਜੀ। ਬਾਕੀ ਜਿੱਥੇ ਤੱਕ ਇਤਿਹਾਦ ਦੀ ਗੱਲ ਹੈ ਕਿ ਇਹਨਾਂ ਨੇ ਕਿਸੇ ਨਾਲ ਅਲਾਇੰਸ ਬਣਾਇਆ ਤੇ ਰਾਏ ਅਹਿਮਦ ਖਾਨ ਖਰਲ ਤੇ ਚूंकि शुरू ਵਿੱਚ ਹੀ ਸ਼ਹੀਦ ਹੋ ਗਏ ਹਨ, ਲੇਕਿਨ ਇਹ ਰਾਏ ਅਹਿਮਦ ਖਾਨ ਖਰਲ ਨੇ ਪਹਿਲੇ ਮਤਲਬ ਮਈ ਤੋਂ ਲੱਗ ਕੇ ਤੇ ਸਤੰਬਰ ਤੱਕ ਇਹ ਸਾਰੇ ਕਬੀਲਿਆਂ ਨੂੰ ਇਕੱਠਿਆਂ ਰਾਏ ਅਹਿਮਦ ਖਾਨ ਖਰਲ ਨੇ ਕੀਤਾ ਹੈ। ਮਸਲਨ ਰਾਏ ਅਹਿਮਦ ਖਾਨ ਖਰਲ ਤੇ ਰਾਏ ਸਾਰੰਗ ਖਰਲ ਫਤਿਆਣਿਆਂ ਕੋਲ ਪਹਿਲੇ ਗਏ, ਫਤਿਆਣਿਆਂ ਨੂੰ ਉਹਨਾਂ ਆਖਿਆ, ਉਹ ਵੀ ਰਿਵਾਇਤ ਜਿਹੜੀਆਂ ਹਨ ਲੋਕਲ ਮਕਾਮੀ ਰਿਵਾਇਤ ਵਿੱਚ ਕਿ ਉਹ ਜਿਸਲੇ ਗਏ ਤੇ ਅੱਗੂ ਬਹਾਵਲ ਫਤਿਆਣਾ ਬੈਠਾ ਉਸ ਆਖੇ नहीं जी नहीं अस अंग्रेजों के खिलाफ नहीं लड़ सकते। वो उठ के निकल गए तो इदू मुराद फतियाना घर पहुंचे डेरे ते, उस आखे कौन सवार हैं जेडे निकले जाते हैं, उन्हें आखे जी फलां फलां है, उन्हें आखे की गल है, उस आखे जी है गल है। वो फौरन उन्हें वापस बुलवाया तो उन्हें आख्या राय साहब जी दे तुसां आखो असां लड़न नूं तैयार है। ते वो एक जिहड़ा ना लोकल भाईचारा लोगां दे विच जिहड़ा एक पिंडां दे विच एक है कि जनाब हुण असीं फलाना साडा बिरा जी पग्गां वटियां होईयां होंदियां लोगां दियां, एक आपस में बिरादरी कायम हुई हुई है। उत्थों तक तो अलायंस है ही, लेकिन इंज कोई नहीं सानू किते मिलदा कि उन्होंने किसी बाहर दे सूबे दे विच किसी वड्डे हुक्मरान नूं इनवाइट कीता होवे, सिवाय जिहड़ा अहमद खान खरल दी शहादत तो बाद ये नवाब बहावलपुर नूं उन्हें इनवाइट कीता जिंदा मैं जिक्र कीता है जी। एक क्वेश्चन है वे कि जी जिला 1849 ਦੇ ਵਿੱਚ ਜਦੋਂ ਅੰਗਰੇਜ਼ ਪੰਜਾਬ ਤੇ ਕਬਜ਼ਾ ਕਰ ਰਿਹਾ ਸੀ ਉਸ ਵੇਲੇ ਦੀ ਕੋਈ ਮਿਲਦੀ ਇੱਕ ਤਾਰੀਖ ਕਿ ਇੱਧਰ ਸਾਡੇ ਰਾਵੀ ਦੇ ਕਬਾਇਲ ਜਿਹੜੇ ਸਨ ਇਹਨਾਂ ਦੇ ਵਿੱਚ ਕੋਈ ਉਸ ਹਵਾਲੇ ਨਾਲ ਰੈਜ਼ਿਸਟੈਂਸ ਆਈ ਹੋਵੇ, ਕਿਉਂਕਿ 1849 ਦੇ ਵਿੱਚ ਤੇ ਉਹ ਆ ਗਏ ਤੇ 1857 ਦੇ ਨਾਲ ਫਿਰ ਇਹ ਲੜਨਾ, ਯਾਨੀ ਉਹਨਾਂ ਦਾ ਉਦੋਂ ਕੀ ਰੋਲ ਰਿਹਾ, ਕੋਈ ਰੈਜ਼ਿਸਟੈਂਸ ਸੀ? नहीं ये मैं कोशिश तो की है कि इन्हां दा खरलां दा या इन्हां ट्राइब्स दा रोल उस जड़ी मैं जाती तौर ते मैं जड़ा मैं ये 1845 तो 1849 ताईं होण वाली जंगां नूं पहली जंग आज़ादी समझदा। अच्छा, मैं कोशिश की है कि उहदे विच कोई इन्हां दा रोल मिले, तो ऐसा मेरे नज़र च कोई नहीं गुजरिया। सो ਦੂਜੀ ਜਿਹੜੀ ਗੱਲ ਕੀਤੀ ਜਾਂਦੀ ਹੈ ਇੱਥੇ, ਜਿਹੜਾ ਤੁਸੀਂ ਪਹਿਲੇ ਗੱਲ ਕੀਤੀ ਕਿ ਜਿਹੜੇ ਇੱਥੇ ਬ੍ਰਿਟਿਸ਼ ਰਾਜ ਦੇ ਵਿੱਚ ਇਹਨਾਂ ਨੇ ਚੋਰ ਡਾਕੂ ਔਰ ਕ੍ਰਿਮੀਨਲ ਟ੍ਰਾਈਬਸ ਬਸਤਾ ਬੇ ਇਹ ਸਾਰੇ ਜਿਹੜੇ ਇੰਟਰੋਡਿਊਸ ਕਰਵਾਏ, ਇਹ ਇਹਨਾਂ ਨੂੰ ਅਸੀਂ ਕਿਸ ਤਰ੍ਹਾਂ ਵੇਖੀਏ ਅੱਜ ਦੇ ਦਿਨ ਜਦੋਂ ਅਸੀਂ ਇਹਨੂੰ ਕਹਿੰਦੇ ਕਿ ਇੱਕ ਜਿਹੜੀ ਬ੍ਰਿਟਿਸ਼ ਹਿਸਟਰੀ ਦਾ ਇਹਨੂੰ ਡੀਕਨਸਟਰਕਟ ਕਰਨਾ ਚਾਹੀਦਾ ਜਾਂ ਇਹਨੂੰ ਦੁਬਾਰਾ ਤੋਂ ਵੇਖਣ ਦੀ ਲੋੜ ਹੈ। ਜਿਸ ਤਰ੍ਹਾਂ ਤੁਸੀਂ ਰਿਵੋਲਟ ਦੇ ਡਾਕੂਮੈਂਟਸ ਦੀ ਗੱਲ ਕੀਤੀ ਤੇ ਉਹ ਇੱਥੇ ਵੀ ਲਿਖਦੇ ਵੀ ਪਏ ਨੇ ਲੋਕੀ, ਲੇਕਿਨ ਉਹ ਬਹੁਤ ਮਿਸਲੀਡਿੰਗ ਨੇ ਕਿ ਜੋ ਉਹਨਾਂ ਨੂੰ ਲੱਗਾ ਕਿ ਏਦਾਂ ਕਰਕੇ ਚਲਾ ਦਿਓ ਤੇ ਉਹ
ਕਿ ਤੁਸੀਂ ਨਹੀਂ ਸਮਝਦੇ ਕਿ ਵੀ ਜਿਹੜੀ ਪਿੱਛੇ ਜਿਹੜੀ ਜਿੱਦਾਂ ਤੁਸੀਂ ਕਿਹਾ ਕਿ 1848 ਤੋਂ ਔਨਵਰਡ ਮੈਂ ਸਮਝਦਾ ਕਿ ਉਹ ਜੰਗੇ ਆਜ਼ਾਦੀ ਦਾ ਹੈ, ਤੇ ਇਹ ਜਿਹੜੀਆਂ ਨੇ ਟਰਮਸ ਲਾਈਆਂ ਜਾਂ ਬਾਅਦ ਚੋਂ ਵੀ ਚੱਲਦੀਆਂ ਰਹੀਆਂ, ਇਹ ਹੁਣ ਤਾਰੀਖ ਦਾ ਹਿੱਸਾ ਨੇ। ਤੁਸੀਂ ਇਹਦੇ ਹਵਾਲੇ ਨਾਲ ਕੀ ਕਹਿਣਾ ਚਾਹੁੰਦੇ? ਟਰਮਸ ਵੇਖੋ ਜੀ, ਜਿਹੜੀ ਹੁਣ ਇੱਕ ਇਹ ਟਰਮ ਹੈ ਕਿ ਅਸੀਂ ਉਹਨਾਂ ਨੂੰ ਐਂਗਲੋ ਸਿੱਖ ਵਾਰ ਆਨੇ ਆ, ਮਤਲਬ ਅਸੀਂ ਹਮੇਸ਼ਾ ਤੋਂ ਇਹੋ ਪੜ੍ਹਦੇ ਆਉਂਦੇ ਆ ਜਿਹੜੀ 1845 ਤੋਂ 1849 ਤੱਕ। ਮੇਰੀ ਜ਼ਾਤੀ ਰਾਏ 'ਚ ਉਹਨੂੰ ਐਂਗਲੋ ਪੰਜਾਬ ਵਾਰ ਆਖਣਾ ਚਾਹੀਦਾ ਹੈ ਕਿ ਉਹ ਸਿਰਫ ਸਿੱਖਾਂ ਦੇ ਖਿਲਾਫ ਤੇ ਜੰਗ ਕੋਈ ਨਹੀਂ, ਉਹ ਪੂਰੇ ਪੰਜਾਬ ਦੇ ਉੱਤੇ ਕਬਜ਼ੇ ਦੀ ਗੱਲ ਹੈ ਨਾ। ਅਗਰ ਉਹਦੇ ਨਤੀਜੇ ਦੇ ਵਿੱਚ ਜੇ ਸਿੱਖਾਂ ਦੀ ਹਕੂਮਤ ਗਈ ਹੈ ਤੇ ਪੂਰੇ ਪੰਜਾਬ ਦੀ ਆਜ਼ਾਦੀ ਗਈ ਹੈ। ਲੇਕਿਨ ਬਦਕਿਸਮਤੀ ਹੈ ਕਿ ਸਾਡੀ ਟਰਮੀਨੋਲੋਜੀ ਤੇ ਉਹ ਚਲਦੀ ਪਈ ਹੈ ਜਿਹੜੀ ਸਾਨੂੰ ਵਿਰਾਸਤੀ ਤੌਰ ਤੇ ਮਿਲਦੀ ਪਈ ਹੈ, ਤੇ ਇਹ ਜਿਹੜਾ ਕੋਈ ਥੋੜਾ ਬਹੁਤ ਕੰਮ ਹੁੰਦਾ ਪਿਆ ਹੈ, ਉਹ ਮੈਂ ਜਿਵੇਂ ਪਹਿਲੇ ਗੁਜ਼ਾਰਿਸ਼ ਕੀਤੀ ਹੈ ਕਿ ਕਿਉਂਕਿ ਸਾਡੀ ਹਿਸਟਰੀ 'ਚ ਤਾਂ ਅਸਾਂ ਆਪਣੀ ਤਾਰੀਖ ਲਿਖੀ ਕੋਈ ਨਹੀਂ ਹੈ, ਜਿਹੜੀਆਂ ਕੋਈ 2-4 ਲਿਖੀਆਂ ਗਈਆਂ ਉਹ ਕਿਸੇ ਜਾਂ ਤੇ ਕਿਸੇ ਬੰਗਾਲ ਦੇ ਬੰਦੇ ਨੇ ਲਿਖੀ ਤੇ ਜਾਂ ਕਿਸੇ ਬਾਰੇ ਜਿਹੜੇ ਕੋਈ ਸਰਕਾਰੀ 1-2 ਮੁਲਾਜ਼ਮ ਹਨ ਉਹਨਾਂ ਨੇ ਕੋਈ ਕਿਤਾਬਾਂ ਲਿਖੀਆਂ, ਤੇ ਫਿਰ ਉਹਨਾਂ ਦਾ ਹਾਲ ਤੇ ਸਾਡਾ ਇਹੋ ਹੀ ਹੋਣਾ। ਅਸੀਂ ਆਪਣੀ ਜ਼ਬਾਨ ਤੇ ਬੋਲਦੇ ਨਹੀਂ ਹੈ। ਇਹ ਤੇ ਤੁਸੀਂ ਹੈ ਅੱਲਾਹ ਤੁਹਾਡਾ ਭਲਾ ਕਰੇ ਵੀ ਤੁਸੀਂ ਆ ਕੋਈ ਤਹਿਰੀਕ ਸ਼ੁਰੂ ਕੀਤੀ ਖੜੇ ਹੋ। ਅੱਜ ਮੈਂ ਇੱਕ ਪੱਕਾ ਪੰਜਾਬੀ ਤੇ ਮਤਲਬ ਪਿੰਡ 'ਚ ਰਹਿਣ ਵਾਲਾ ਬੰਦਾ, ਮੈਨੂੰ ਪੰਜਾਬੀ 'ਚ ਲੈਕਚਰ ਦੇਣ 'ਚ ਮੈਨੂੰ ਚੰਗੀ ਭਲੀ ਔਖ ਹੁੰਦੀ ਵੀ ਗੱਲਬਾਤ ਕਰਨ 'ਚ। ਲੈਕਚਰ ਮੈਂ ਕਿਹਾ ਦੇਣਾ, ਏਡੇ ਏਡੇ ਵੱਡੇ ਸਕਾਲਰ ਬੈਠੇ ਨੇ, ਉਹਨਾਂ ਨੂੰ ਮੈਂ ਕਿਹਾ ਲੈਕਚਰ ਦੇਣਾ, ਮੈਂ ਜਿਹੜੀ ਗੱਲਬਾਤ ਕਰ ਰਿਹਾ ਉਹਦੇ ਵਿੱਚ ਮੇਰੇ ਰੰਗੇ ਮਤਲਬ ਪਿੰਡ 'ਚ ਰਹਿਣ ਵਾਲੇ ਬੰਦੇ ਨੂੰ ਵੀ ਉਹ ਮਸਲਾ ਬਣਦਾ ਹੈ। ਤੇ ਉਹ ਇਸ ਵਾਸਤੇ ਅਸੀਂ ਜਿਵੇਂ ਉਹਨਾਂ ਦੇ ਹਰ ਸ਼ੈ ਨੂੰ ਐਕਸੈਪਟ ਕੀਤੀ ਜਾਂਦੇ ਆ, ਉਵੇਂ ਅਸੀਂ ਉਹਨਾਂ ਦੀ ਟਰਮੀਨੋਲੋਜੀ ਨੂੰ ਵੀ ਐਕਸੈਪਟ ਕੀਤੀ ਜਾਂਦੇ ਆ। ਲੇਕਿਨ ਹੁਣ ਇਹ ਕੰਮ ਇੱਕ ਸ਼ੁਰੂ ਹੋ ਗਿਆ ਹੈ, ਓਰਲ ਹਿਸਟਰੀ ਦਾ ਕੰਮ ਸ਼ੁਰੂ ਹੋਇਆ ਹੈ, ਤੇ ਅੱਲਾ ਕਰੇ ਤੁਹਾਡੇ ਰੰਗੇ ਨੌਜਵਾਨ ਜਿਹੜੇ ਨੇ ਇਹ ਇਸ ਕੰਮ ਨੂੰ ਅੱਗੇ ਹੋਰ ਵਧਾਉਣ ਤੇ ਇਨਸ਼ਾਅੱਲਾ ਟਰਮੀਨੋਲੋਜੀ ਵੀ ਸਾਡੀਆਂ ਆਪਣੀਆਂ ਬਣ ਜਾਸਣ ਇਨਸ਼ਾਅੱਲਾ ਕੋਈ ਵਕਤ ਆਸੀ। ਜੀ ਬਿਲਕੁਲ ਸਰ, ਹੁਣ ਤੇ ਤੁਸੀਂ ਸਾਡੇ ਪੰਜਾਬ ਦੇ ਏਡੇ ਇੰਨੇ ਹਿਸਟੋਰੀਅਨ ਆ ਚੁੱਕੇ ਨੇ, ਔਰ ਅਸੀਂ ਉਹਨਾਂ ਨਾਲ ਬਾਰ-ਬਾਰ ਇਹਨਾਂ ਟਰਮਸ ਦੇ ਹਵਾਲੇ ਨਾਲ ਹਰ ਇੱਕ ਨੂੰ ਇੱਕ ਤਰ੍ਹਾਂ ਦੀ ਇੱਕ ਤਹਿਰੀਕ, ਇੱਕ ਮਤਾ, ਇੱਕ ਕਰਾਰਦਾਦ ਬਣਾਈ ਹੈ ਕਿ ਅਸੀਂ ਉਹਨਾਂ ਕੋਲ ਜ਼ਰੂਰ ਇਹਦੇ ਤੇ ਉਹਨਾਂ ਦੀ ਰਾਏ ਲੈਂਦੇ ਆ ਕਿ ਸਾਨੂੰ ਇਹਨਾਂ ਟਰਮੀਨੋਲੋਜੀਜ਼ ਨੂੰ ਬਿਲਕੁਲ ਕੱਢਣਾ ਚਾਹੀਦਾ ਹੈ, ਇਹਨਾਂ ਨੂੰ ਨਹੀਂ ਵਰਤਣਾ ਚਾਹੀਦਾ। ਹੁਣ ਤੇ ਪੂਰੀ ਦੁਨੀਆ ਦੇ ਵਿੱਚ ਜਿਹੜੀ ਇੱਕ ਮੂਵਮੈਂਟ ਚੱਲੀ ਹੈ ਨੇਟਿਵ ਰਾਈਟਸ ਵਾਲਿਆਂ ਦੀ, ਜਾਂ ਕੋਈ ਕਿ ਬਈ ਤੁਸੀਂ ਕਿਸ ਤਰ੍ਹਾਂ ਤਬਾਹ ਕੀਤਾ ਸਾਰਾ ਕੁਝ, ਤੇ ਅੱਜ ਅਗਰ ਸਾਡੇ ਹਿਸਟੋਰੀਅਨ ਇੰਨਾ ਜ਼ਬਰਦਸਤ ਕੰਮ ਕਰ ਰਹੇ ਨੇ, ਇੰਨਾ ਅੱਛਾ ਕੰਮ ਕਰ ਰਹੇ ਨੇ, ਔਰ ਅਗਰ ਅਸੀਂ ਆਪਣੀ ਟਰਮਸ ਲੈ ਕੇ ਆ ਸਕਨੇ ਹਾਂ ਤੇ ਬਸ ਉਹ ਤੁਹਾਡੇ ਸੀਨੀਅਰ ਦੋਸਤਾਂ ਦੀ ਵਜ੍ਹਾ ਨਾਲ ਹੀ ਹੈ ਕਿ ਤੁਸੀਂ ਤਾਂ ਬਹੁਤ ਸਾਰਿਆਂ ਨੂੰ ਰਿਸਰਚ ਕਰਵਾਉਂਦੇ ਹੋ, PhD, MPhil, ਮਾਸਟਰਸ, BS ਤੱਕ। ਉਹਨਾਂ ਦੇ ਵਿੱਚ ਅਗਰ ਅਸੀਂ ਐਟਲੀਸਟ ਇਹਨਾਂ ਟਰਮਸ ਨੂੰ ਲੈ ਕੇ ਚੱਲੀਏ, ਜਿੱਦਾਂ ਆਮਰ ਰਿਆਜ਼ ਟੂਟੂ ਹੋਰਾਂ ਦੀ ਮੈਂ ਗੱਲ ਕਰਾਂਗਾ ਕਿ ਉਹਨਾਂ ਨੇ ਆਪਣੇ ਲੈਕਚਰ ਦੇ ਵਿੱਚ ਲਾਹੌਰ ਦਰਬਾਰ ਲਿਖਵਾਇਆ ਸੀ। ਮੈਂ ਸੱਚੀ ਗੱਲ ਦੱਸਾਂ, ਮੈਂ ਉਹਨੂੰ ਫੇਰ ਇਹ ਪਾ ਕੇ ਲਾਹੌਰ ਕਰ ਦਿੱਤਾ ਸੀ। ਉਹਨਾਂ ਮੈਨੂੰ ਫੋਨ ਕੀਤਾ, ਉਹਨੇ ਕਿਹਾ ਯਾਰ ਇਹ ਲਾਹੌਰ ਹੈ, ਇਹਨੂੰ ਲਾਹੌਰ ਲਿਖੋ, ਇਹ ਲਾਹੌਰ ਨਹੀਂ ਹੈ। ਔਰ ਉਹਨਾਂ ਨੇ ਪੁਰਾਣੇ ਡਾਕੂਮੈਂਟ ਵੀ ਵਿਖਾਏ ਕਿ ਜਿਹਦੇ ਜਿਹਨੂੰ ਲਾਹੌਰ ਹੀ ਲਿਖਿਆ ਜਾਂਦਾ ਸੀ, ਫਿਰ ਬਾਅਦ ਚੋਂ ਇਹਨੂੰ ਫਿਰ ਲਾਹੌਰ ਕਰ ਦਿੱਤਾ। ਕਿਉਂ ਕਰਤਾ, ਇਹ ਕੀ ਰੋਲ ਹੈ? ਤੇ ਬਹਰਹਾਲ ਇਹ ਗੱਲ ਅਸੀਂ ਸੁਣਦੇ ਆਏ। ਰਾਏ ਅਹਿਮਦ ਖਾਨ ਖਰਲ ਹੋਰਾਂ ਦੇ ਹਵਾਲੇ ਨਾਲ ਅਸੀਂ ਗੱਲ ਕਰਦੇ ਜਾਈਏ ਕਿ ਲੈਲਪੁਰ ਦੀ ਤੁਸੀਂ ਗੱਲ ਕੀਤੀ। ਲੈਲਪੁਰ ਦੇ ਵਿੱਚ ਜਦੋਂ ਸੋਹਣਾ ਲੈਲਪੁਰ ਪ੍ਰੋਜੈਕਟ ਆਇਆ ਤੇ ਉਦੋਂ ਸਰ ਇੱਥੇ ਜਦੋਂ ਡਿਕਲੇਅਰ ਹੋਈਆਂ 42 ਹਿਸਟੋਰੀਕਲ ਬਿਲਡਿੰਗਸ ਲੈਲਪੁਰ ਦੇ ਵਿੱਚ, ਕਿਉਂਕਿ ਦੋਸਤ ਕਾਫੀ ਸਾਰੇ ਸਾਡੇ ਮੁਲਕ ਤੋਂ ਬਾਹਰ ਵੀ ਵੇਖ ਰਹੇ ਨੇ, ਮੈਂ ਉਹਨਾਂ ਨੂੰ ਵੀ ਦੱਸਣਾ ਚਾਹਾਂਗਾ ਕਿ ਇੱਥੇ 42 ਬਿਲਡਿੰਗ 42 ਹਿਸਟੋਰੀਕਲ ਬਿਲਡਿੰਗਸ ਡਿਕਲੇਅਰ ਹੋਈਆਂ। ਉਹਨਾਂ ਵਿੱਚੋਂ ਇੱਕ ਬਿਲਡਿੰਗ ਭਗਤ ਸਿੰਘ ਦਾ ਘਰ ਵੀ ਹੈ। ਇਸ ਤੋਂ ਇਲਾਵਾ ਸਨਾਤਨ ਧਰਮ ਲਾਇਬ੍ਰੇਰੀ ਜਿਹੜੀ ਉਹ ਵੀ ਇਹ ਜਿਹੜਾ ਕਾਂਗਰਸ ਦਾ ਦਫ਼ਤਰ ਵੀ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਹੋਰ ਵੀ ਇਸਲਾਮੀਆ ਕਾਲਜ ਔਰ ਇਹਨਾਂ ਦੀਆਂ ਬਿਲਡਿੰਗਸ ਵਗੈਰਾ ਵੀ ਨੇ। ਤੇ ਉਦੋਂ ਜਦੋਂ ਇਹ ਸਾਰਾ ਕੁਝ ਅਸੀਂ ਕਰ ਰਹੇ ਸਾਂ ਤੇ ਉਹਦੇ ਵਿੱਚ ਫਿਰ ਜਿਹੜਾ ਸਤਿਆਣੇ ਨੂੰ ਜਾਣ ਵਾਲਾ ਚੌਕ ਹੈ, ਰਾਏ ਅਹਿਮਦ ਖਾਨ ਖਰਲ ਚੌਕ ਉਹਦਾ ਨਾਮ ਰਖਵਾਇਆ ਗਿਆ। ਬਹੁਤ ਦੇਰ ਤੱਕ ਇਹ ਗੱਲਬਾਤ ਚੱਲਦੀ ਰਹੀ ਕਿ ਅਸੀਂ ਇੱਥੇ ਉਹਨਾਂ ਦੇ ਹਵਾਲੇ ਨਾਲ ਕੋਈ ਨਿਸ਼ਾਨ ਬਣਾਈਏ, ਕੋਈ ਉਹ ਚੌਕ ਦੇ ਵਿੱਚ ਨਾਮ ਤੇ ਲਿਖਿਆ ਹੋਇਆ ਹੈ, ਲੇਕਿਨ ਅਜੇ ਤੀਕਰ ਵੀ ਉਹ ਗੋਲ ਦਾਇਰਾ ਲੱਗਿਆ ਕਿ ਇੱਥੇ ਕੁਝ ਲਾਣਾ ਸੀ, ਲੇਕਿਨ ਉਹ ਬਾਅਦ ਚੋਂ ਨਹੀਂ ਲੱਗ ਸਕਿਆ, ਅਜੇ ਤੀਕਰ ਨਹੀਂ ਲੱਗ ਸਕਿਆ। ਲੇਕਿਨ ਰਾਏ ਅਹਿਮਦ ਖਾਨ ਖਰਲ ਹੋਰਾਂ ਦੇ ਹਵਾਲੇ ਨਾਲ ਮੈਂ 2-3 ਬੰਦਿਆਂ ਦਾ ਜ਼ਰੂਰ ਜ਼ਿਕਰ ਕਰਾਂਗਾ ਅੱਜ, ਕਿਉਂਕਿ ਲੈਕਚਰ ਸਰ ਤੁਹਾਡੇ ਹੁੰਦਿਆਂ ਜਿਨ੍ਹਾਂ ਲੋਕਾਂ ਨੇ ਕੰਮ ਕੀਤਾ ਉਹਦੇ ਵਿੱਚ ਫੈਸਲ ਜੱਪਾ ਹੋਰਾਂ ਦਾ ਵੱਡਾ ਨਾਂ ਹੈ, ਔਰ ਅਹਿਮਦ ਖਾਨ ਖਰਲ ਹੋਰਾਂ ਦੇ ਹਵਾਲੇ ਨਾਲ ਬਹੁਤ ਅੱਛਾ ਲੈਕਚਰ ਆਪਣਾ ਕਰਵਾਉਂਦੇ ਨੇ। ਫਿਰ ਰਾਏ ਅਹਿਮਦ ਖਾਨ ਖਰਲ ਹੋਰਾਂ ਦੇ ਨਾਲ ਸਈਦ ਭੁੱਟਾ ਸਾਹਿਬ ਦਾ
ਵਧੀਆ हाँ जी ਕੰਮ ਉਹਨਾਂ ਨੇ ਕੀਤਾ, ਬਹੁਤ ਕਹਾਣੀਆਂ ਲੱਭੀਆਂ हाँ ਤੇ जी ਉਹਨਾਂ ਦੇ ਅੱਗੋਂ ਫਿਰ ਜਿਹੜੇ ਸ਼ਗੀਰ ਜ਼ਹੀਰ ਵੱਟੂ ਹੋਣੀ ਇਹਨਾਂ ਨੇ ਇਹ ਕੰਮ हाँ ਬਹੁਤ जी ਦੇਰ ਤੱਕ जी ਕਰਦੇ ਰਹੇ। ਫਿਰ ਇਸ ਤੋਂ ਉਹ ਨਾ ਵੱਖ ਮੈਂ ਤੁਹਾਡੀ ਗੱਲ ਕੱਟਦਾ ਪਿਆ। ਜੀ ਜੀ ਜ਼ਰੂਰ ਮੈਂ ਕੱਲ ਇਹ ਗੱਲ ਕਰ ਰਿਹਾ ਸੋਚ ਰਿਹਾ ਸੀ, ਮੈਂ ਕਿਹਾ ਜਿਹੜਾ ਸਾਡੇ ਤੋਈ ਚੱਠਾ ਸਾਹਿਬ ਹਿਸਟਰੀ ਦੇ ਨੇ ਪਰ ਪੰਜਾਬੀ ਜ਼ਬਾਨ ਦੀ ਖਿਦਮਤ ਕਰ ਰਹੇ ਨੇ, ਤੇ ਸਾਡੇ ਵੱਡੇ ਭਾਈ ਡਾਕਟਰ ਸਈਦ ਬੁੱਟਾ ਸਾਹਿਬ ਜਿਹੜੇ ਨੇ ਉਹ ਪੰਜਾਬੀ ਲੈਂਗੁਏਜ ਦੇ ਨੇ, ਲੇਕਿਨ ਉਹਨਾਂ ਪੰਜਾਬ ਦੀ ਤਾਰੀਖ ਨੂੰ ਸਿੱਧਿਆਂ ਕਰਨ ਦੀ ਬੜੀ ਕੋਸ਼ਿਸ਼ ਕੀਤੀ ਹੈ। ਜੀ ਅੱਛਾ, ਜੀ ਤੇ ਬਿਲਕੁਲ ਦੂਸਰੀ ਇੱਕ ਹੋਰ ਗੱਲ ਇਹ ਹੈ ਕਿ ਜਿਸ ਤਰ੍ਹਾਂ ਤੁਸੀਂ ਇਹ ਫੈਸਲਾਬਾਦ ਵਿੱਚ ਕੰਮ ਕੀਤਾ ਹੈ ਨਾ ਜੀ, ਇਹ ਸਾहिवाल ਦੇ ਵਿੱਚ ਇੱਕ ਪਿਛਲੇ ਡਿਪਟੀ ਕਮਿਸ਼ਨਰ ਜਿਹੜੇ ਸੀ ਮੁਹੰਮਦ ਜ਼ਮਾਨ ਵੱਟੂ ਸਾਹਿਬ, ਉਹਨਾਂ ਨੇ ਇੱਕ ਚੌਕ ਬਣਾਇਆ ਹੈ, ਤੇ ਇਹ ਜਿਹੜੇ ਮੁਜਾਹਿਦਾਂ ਦੇ ਨਾਂ ਲੈ ਰਿਹਾ ਸੀ ਨਾ, 8 ਮੁਜਾਹਿਦਾਂ ਦੇ ਨਾਂ ਉਹਨਾਂ ਨੇ ਨਾ ਜੀ ਉਹ ਇਸ ਤਰ੍ਹਾਂ ਚੌਕ ਬਣੇ ਹੋਏ ਹੈ, ਇੱਕ ਸਾਈਡ ਤੋਂ ਇੱਕ ਮੁਜਾਹਿਦ, ਫਿਰ ਦੂਸਰਾ, ਫਿਰ ਤੀਸਰਾ, ਉਹ ਚੌਕ ਦੇ ਵਿੱਚ ਬੰਦਾ ਜਾਂਦਾ ਹੈ ਤੇ ਇਹਨਾਂ ਚੋਂ ਇਹ 8 ਮੁਜਾਹਿਦ ਜਿਹੜੇ ਨੇ, ਰਾਇਆ ਅਹਿਮਦ ਖਾਨ ਖਰਲ, ਮੁਰਾਦ ਫਤਿਆਣਾ, ਮੁਹੰਮਦ ਕਾਠੀਆ, ਸਲਾਬਤ ਤਰਹਾਣਾ, ਮੋਖਾ ਵਹਿਣੀਵਾਲ, ਸੂਜਾ ਬਦਰੂ, ਨਾਦਰ ਸ਼ਾਹ ਕੁਰੇਸ਼ੀ, ਇਹਨਾਂ ਦੇ ਨਾਂ ਉਹਨਾਂ ਲਿਖਵਾਏ, ਵਲੀਦਾਦ ਮੁਰਦਾਨਾ। ਇਹ ਮੈਨੂੰ ਬੜੀ ਗੱਲ ਚੰਗੀ ਲੱਗੀ। ਮੈਂ ਕਿ ਚਲੋ ਕਿਸੇ ਨੇ ਕੋਈ ਥੋੜਾ ਜਿਹਾ ਸੋਚਿਆ ਹੈ ਕਿ ਆਉਣ ਵਾਲੀ ਨਸਲਾਂ ਨੂੰ ਵੀ ਉਹਨਾਂ ਲੋਕਾਂ ਦਾ ਪਤਾ ਹੋਵੇ ਜਿਨ੍ਹਾਂ ਇਹ ਮਤਲਬ ਏਡੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਜੀ। ਜੀ ਬਿਲਕੁਲ ਸਰ, ਅਖੀਰ ਤੇ ਅਸੀਂ ਲੈਕਚਰ ਦਾ ਸਾਡਾ ਟਾਈਮ ਮੁੱਕ ਗਿਆ। ਅਖੀਰ ਤੇ ਸਰ ਅਸੀਂ ਜਿਹੜੀ ਗੱਲ ਕਰਨੀ ਹੈ ਕਿ ਹਿਸਟੋਰੀਕਲ ਬਿਲਡਿੰਗਸ ਔਰ ਇਹ ਸਾਰੀਆਂ ਚੀਜ਼ਾਂ ਸਾਡੇ ਆਉਣ ਵਾਲੇ ਦਿਨਾਂ 'ਚ ਕੁਛ ਇਹਦੇ ਤੇ ਲੈਕਚਰ ਵੀ ਹੋਣਗੇ। ਮੈਂ ਸਿਰਫ ਸਰ ਇਹ ਤੁਹਾਡੇ ਨਾਲ ਇਹ ਗੱਲ ਕਰਾਂਗਾ ਕਿ ਜਿਹੜੀ ਤੁਸੀਂ ਫੋਕਲੋਰ ਦੇ ਥਰੂ ਤਾਰੀਖ ਇਕੱਠੀ ਕੀਤੀ ਔਰ ਉਹਨੂੰ ਫਿਰ ਇੱਕ ਕਿਤਾਬ ਦੀ ਸ਼ਕਲ ਦਿੱਤੀ, ਯਾਨੀ ਉਹ ਇੱਕ ਅੱਛੇ ਅਦਾਰੇ ਤੋਂ ਪਬਲਿਸ਼ ਵੀ ਹੋਈ। ਤੇ ਇਸ ਤੋਂ ਵੱਖ ਜਿਹੜੀਆਂ ਉੱਥੇ ਬਿਲਡਿੰਗਸ ਨੇ ਜਿਹੜੀਆਂ ਰਾਇਆ ਅਹਿਮਦ ਖਾਨ ਖਰਲ ਦੇ ਨਾਲ ਜੁੜੀਆਂ ਹੋਈਆਂ ਨੇ, ਜਿਨ੍ਹਾਂ ਵਿੱਚ ਗੁਗੇਰਾ ਜੇਲ੍ਹ ਹੈ, ਉਹਨਾਂ ਦਾ ਪੁਰਾਣਾ ਘਰ ਔਰ ਜਿਹੜੇ ਦੂਜੇ ਰੀਮੇ, ਫਤਿਆਣੇ, ਬਲੋਚ ਜਿਹੜੇ ਸਾਰੇ ਸਨ, ਉਹਨਾਂ ਦੀਆਂ ਜਿਹੜੇ ਘਰ ਨੇ ਜਾਂ ਉਹ ਜਗ੍ਹਾ ਨੇ। ਤੇ ਅਸੀਂ ਚਾਹਾਂਗੇ ਜਿਹੜੀ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਹੈ ਕਿ ਅਸੀਂ ਆਫਟਰ ਕਰੋਨਾ ਉਹਨਾਂ ਨੂੰ ਡਾਕੂਮੈਂਟ ਕਰਕੇ ਤੇ ਅਸੀਂ ਪੂਰੀ ਦੁਨੀਆ ਦੇ ਸਾਹਮਣੇ ਰੱਖੀਏ। ਤੇ ਤੁਹਾਡਾ ਉਹ ਤੁਸੀਂ ਉਹ ਜਗ੍ਹਾ ਵੇਖੀਆਂ, ਉਹ ਹੈ ਨਹੀਂ, ਉਹਨਾਂ ਨੂੰ ਡਾਕੂਮੈਂਟ ਕੀਤਾ ਜਾ ਸਕਦਾ? ਹਾਂਜੀ, ਕੀਤਾ ਜਾ ਸਕਦਾ ਹੈ। ਔਰ ਉਹ ਬੜੇ ਮੇਰਾ ਇਹਨਾਂ ਦਿਨਾਂ 'ਚ ਪ੍ਰੋਗਰਾਮ ਸੀ ਉੱਥੇ ਫਿਰ ਜਾਣ ਦਾ, ਉਹਨਾਂ ਲੋਕਾਂ ਨਾਲ ਮੇਰੀ ਸਾਰੇ ਮਤਲਬ ਉਹ ਗੱਲਬਾਤ ਵੀ ਚੱਲ ਰਹੀ ਸੀ। ਤੇ ਮੇਰੀ ਜਿਹੜੀ ਦੂਸਰੀ ਬੁੱਕ ਆ ਰਹੀ ਹੈ ਉਹਦੇ ਵਿੱਚ ਇਨਸ਼ਾਅੱਲਾ, ਇਹ ਤੇ ਕਿਉਂਕਿ ਪੂਰਾ ਪੰਜਾਬ ਦਾ ਸੀ ਕੰਮ, ਇਹਦੇ ਵਿੱਚ ਮੈਂ ਕੋਸ਼ਿਸ਼ ਕੀਤੀ ਕਿ ਸਾਡੇ ਇਹ ਲੋਕ ਵੀ ਜਿਹੜੇ ਨੇ ਜਿਨ੍ਹਾਂ ਨੂੰ ਬਿਲਕੁਲ ਇਗਨੋਰ ਕੀਤਾ ਗਿਆ ਹੈ ਉਹਨਾਂ ਨੂੰ ਸਾਹਮਣੇ ਲਿਆਂਦਾ ਜਾਏ। ਜਿਹੜੀ ਅਗਲੀ ਕਿਤਾਬ ਹੈ ਨਾ ਜੀ, ਉਹ ਸਿਰਫ ਇਸ ਏਰੀਆ ਦੇ ਉੱਤੇ ਹੋਣੀ ਹੈ। ਉਹਦੇ ਵਿੱਚ ਇਹ ਸਾਰੀਆਂ ਉਹ ਇਨਸ਼ਾਅੱਲਾ ਬਿਲਡਿੰਗਸ, ਉਹ ਲੋਕ, ਉਹਨਾਂ ਦੀਆਂ ਜਗ੍ਹਾ, ਤੇ ਉਹ ਇਹ ਵੀ ਇਨਸ਼ਾਅੱਲਾ ਉਹਨਾਂ ਨੂੰ ਬੜਾ ਵਾਜ਼ਿਹ ਕੀਤਾ ਜਾਸੀ। ਤੇ ਤੁਸੀਂ ਅਗਰ ਇਹ ਕੰਮ ਕਰਨਾ ਚਾਹੋ ਤੇ ਉੱਥੇ ਹਨ ਚੀਜ਼ਾਂ ਮੌਜੂਦ ਹਨ ਜੀ। ਜੀ ਸਰ, ਬਹੁਤ ਸ਼ੁਕਰੀਆ। ਆਖਰ ਤੇ ਬਸ ਇੱਕ ਗੱਲ ਦੱਸ ਦਿਓ ਕਿ ਇਹਨੂੰ ਅਜੇ ਤੱਕ ਸਿਲੇਬਸ 'ਚ ਕਿਉਂ ਨਹੀਂ ਪੜਾਇਆ ਜਾਂਦਾ? ਬਸ ਸਿਲੇਬਸ ਇਹ ਤੇ ਉਹ ਅਸੀਂ ਇੰਜ ਦਾ ਹੈ ਕਿ ਅਸਾਂ ਚੂੰਕਿ ਮਤਲਬ ਬਾਹਰੋਂ ਆਉਣ ਵਾਲਿਆਂ ਦੇ ਨਾਲ ਹਜ਼ਰਤ ਲਾ ਲਿਆ ਹੈ। ਹਾਂਜੀ ਤੇ ਇਸ ਵਾਸਤੇ ਉਹਨਾਂ ਦੇ ਨਾਲ ਅਸੀਂ ਰਹਿਮਤੁल्लाह ਵੀ ਲਿਖਣਾ ਹੁੰਦਾ ਹੈ। ਤੇ ਅਗਰ ਨਹੀਂ ਲਿਖਾਂਗੇ ਤੇ ਫਿਰ ਤੁਸੀਂ ਅੱਗੇ ਆਪ ਸਮਝਦਾਰ ਹੋ ਬਾਕੀ ਦੇ। ਹਾਂਜੀ, ਉਹ ਇੱਕ ਬੰਦੇ ਦਾ ਹੈ ਨਾ ਜੀ ਕਿ ਉਹਦੇ ਮੁਤਲਕ ਮਸ਼ਹੂਰ ਹੈ ਕਿ ਪੰਜਾਬ ਵਿੱਚ ਉਸ ਟਾਈਮ ਇੱਕ ਕਹਾਵਤ ਮਸ਼ਹੂਰ ਸੀ ਕਿ ਖਾਦਾ ਪੀਤਾ ਲਾਹੇ ਦਾ ਤੇ ਰਹਿੰਦਾ ਅਹਿਮਦ ਸ਼ਾਹ ਦਾ। ਬਈ ਉਹ ਕੋਈ ਤੁਹਾਡੇ ਕੋਲ ਬਚਣਾ ਜਿਹੜਾ ਤੁਸੀਂ ਖਾ ਪੀ ਲਿਆ, ਬਾਕੀ ਤਾਂ ਉਹਨੇ ਲੈ ਜਾਣਾ ਹੈ। ਹਾਂਜੀ, ਉਹ ਹੁਣ ਸਾਨੂੰ इंज पढ़ाया गया है हजरत शाह वली उल्लाह रहमतुल्लाह अलैह की दावत पर वो दीन की खिदमत करने के लिए शरीफ ले आए। बाकी इस तो अगर कुछ नहीं सियान दे सर, बहुत शुक्रिया, बहुत मजा आया गलबात दा सर। बहुत शुक्रिया जी, बहुत शुक्रिया जी। अपने उस टूर दे विच सर ਤੁਹਾਨੂੰ ਥੋੜੀ ਤਕਲੀਫ ਦੇਾਂਗੇ ਕਿ ਤੁਸੀਂ ਸਾਡੇ ਨਾਲ ਆਓ ਤੇ ਅਸੀਂ ਇਕੱਠੇ ਉਹਨੂੰ ਫੇਰ ਸਕੀਏ ਔਰ ਇਕੱਠੇ ਜਿਹੜੇ ਦੋਸਤਾਂ ਨੂੰ ਵੀ ਪ੍ਰੈਜ਼ੈਂਟ ਕਰ ਸਕੀਏ। ਮੈਂ ਹਾਜ਼ਰ ਜੀ, ਮੇਰੇ ਉਹਨਾਂ ਦੇ ਡਿਸੈਂਡੈਂਟਸ ਸਾਰਿਆਂ ਨਾਲ ਰਾਬਤਾ ਹੈ ਤੇ ਫਿਰ ਆਪਾਂ ਇਕੱਠੇ ਚੱਲਾਂਗੇ ਇਨਸ਼ਾਅੱਲਾ ਜੀ। ਸਰ ਬਹੁਤ ਸ਼ੁਕਰੀਆ ਸਰ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਜੀ, ਥੈਂਕ ਯੂ ਜੀ। ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ। ਔਰ ਅੱਜ ਦਾ ਇਹ ਲੈਕਚਰ ਬੜਾ ਅੱਛਾ, ਕਿਉਂਕਿ ਸਾਡੇ ਲੈਲਪੁਰ ਦੇ ਸਾਂਦਲਬਾਰ ਦੇ ਹੀਰੋਜ਼ ਜਿਹੜੇ ਨੇ ਇਹਨਾਂ ਦੇ ਹਵਾਲੇ ਨਾਲ ਸੀ।
ਔਰ ਸਰਗਾਨਾ ਸਾਹਿਬ ਕੋਲੋਂ ਕਾਫੀ ਦੇਰ ਪਹਿਲੇ ਦਾ ਟਾਈਮ ਲੈ ਰਹੇ ਸੀ, ਉਹਨਾਂ ਦੀ ਕੋਈ ਫੈਮਿਲੀ ਮਸਰੂਫੀਅਤ ਦੀ ਵਜ੍ਹਾ ਤੋਂ ਉਹਨਾਂ ਨੇ ਫਿਰ ਟਾਈਮ ਸਾਨੂੰ ਜਦੋਂ ਉਹਨਾਂ ਦਾ ਮਿਲਿਆ ਤੇ ਅਸੀਂ ਉਹਨਾਂ ਦਾ ਲੈਕਚਰ ਰੱਖਿਆ। ਇਸ ਤੋਂ ਵੱਖ ਅਸੀਂ ਜਿਹੜਾ ਹੈ ਉਹ ਜ਼ਾਹਿਰ ਹੈ ਜਿਸ ਤਰ੍ਹਾਂ ਅਸੀਂ ਲੈਕਚਰ 'ਚ ਗੱਲ ਕੀਤੀ ਕਿ ਅਸੀਂ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਵੱਲੋਂ ਜਿਸ ਤਰ੍ਹਾਂ ਸਾਡਾ ਰੀਡਿੰਗ ਰੂਮ ਹੈ, ਇੱਕ ਸਾਡਾ ਸੈਗਮੈਂਟ ਜਿਹੜਾ ਹੈ ਅਸੀਂ ਹੁਣ ਉਹਨੂੰ ਡਿਜੀਟਲ ਕਰਨਾ ਸ਼ੁਰੂ ਕਰਾਂਗੇ। ਉਹ ਹੈ ਸਿਟੀਜ਼ ਆਫ ਪੰਜਾਬ ਟੂਡੇ ਐਂਡ ਯੈਸਟਰਡੇ। ਉਹਦੇ ਹਵਾਲੇ ਨਾਲ ਅਸੀਂ ਜਿਹੜੀਆਂ ਪੰਜਾਬ ਦੇ ਸ਼ਹਿਰਾਂ ਦੀਆਂ ਤਾਰੀਖਾਂ ਪਹਿਲੇ ਸਨ ਅੱਜ ਕੀ ਨੇ, ਇਸ ਹਵਾਲੇ ਨਾਲ ਮੇਰੀ ਕਾਫੀ ਸੀਨੀਅਰ ਦੋਸਤਾਂ ਦੇ ਨਾਲ ਗੱਲਬਾਤ ਵੀ ਰਹੀ। ਔਰ ਆਉਣ ਵਾਲੇ ਹਫਤੇ 'ਚ ਅਸੀਂ ਉਹਨੂੰ ਜਿਹੜਾ ਇੱਕ ਫਾਰਮਲੀ ਇੱਕ ਪ੍ਰੋਗਰਾਮ ਦੀ ਸੂਰਤ 'ਚ ਲੈ ਕੇ ਆਵਾਂਗੇ, ਜਿਹਦੇ ਨਾਲ ਅਸੀਂ ਸਾਰੇ ਸ਼ਹਿਰਾਂ ਦੇ ਜਿਹੜੇ ਪਹਿਲੇ ਪਿੰਡ ਸਨ ਉਹਨਾਂ ਤੋਂ ਸ਼ਹਿਰ ਬਣੇ ਤੇ ਅੱਜ ਵੀ ਪਿੰਡ ਨੇ, ਜਾਂ ਉਹਨਾਂ ਦੇ ਵਿੱਚ ਮੌਜੂਦ ਜਿਹੜੀਆਂ ਤਾਰੀਖੀ ਹਵਾਲੇ ਨਾਲ ਚੀਜ਼ਾਂ ਨੇ ਜਿਹੜੀਆਂ ਇਗਨੋਰ ਨੇ, ਅਸੀਂ ਉਹਨਾਂ ਨੂੰ ਲੈ ਕੇ ਆਵਾਂਗੇ ਸਾਹਮਣੇ ਉਹਨਾਂ ਦੇ ਹਿਸਟੋਰੀਅਨਸ ਦੇ ਪੁਆਇੰਟ ਆਫ ਵਿਊ ਦੇ ਨਾਲ ਕਿ ਕਿਸ ਤਰ੍ਹਾਂ ਉਹਨਾਂ ਨੂੰ ਕੀਤਾ ਜਾ ਸਕਦਾ ਹੈ। ਉਹ ਆਉਣ ਵਾਲੇ ਹਫਤੇ ਦੇ ਵਿੱਚ ਅਸੀਂ ਜ਼ਰੂਰ ਸ਼ੁਰੂ ਕਰਾਂਗੇ। ਉਹਦੇ ਵਿੱਚ ਪ੍ਰੋਫੈਸਰ ਸੁਖਦੇਵ ਸੋਲ ਹੋਰਾਂ ਦਾ ਬਹੁਤ ਇਨਪੁਟ ਰਿਹਾ, ਉਹਨਾਂ ਨੇ ਕਾਫੀ ਚੀਜ਼ਾਂ ਸਮਝਾਈਆਂ। ਨੈਨਸੀ ਸੁਖਜੀ ਹੋਰਾਂ ਦੇ ਨਾਲ, ਅਮਰ ਰਿਆਜ਼ ਜੀ ਦੇ ਨਾਲ, ਔਰ ਇਸ ਤਰ੍ਹਾਂ ਬਹੁਤ ਸਾਰੇ ਦੋਸਤਾਂ ਦੇ ਨਾਲ ਸਾਡੀ ਗੱਲਬਾਤ ਹੋਈ। ਔਰ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਲੈ ਕੇ ਆ ਰਹੇ ਹਾਂ ਅਗਲੇ ਹਫਤੇ, ਔਰ ਅਸੀਂ ਇਹਦਾ ਪੋਸਟਰ ਵੀ ਲਾ ਦਿਆਂਗੇ। ਇਸੇ ਤਰ੍ਹਾਂ ਹੁਣ ਸਾਡਾ ਜਿਹੜਾ ਅਗਲਾ ਲੈਕਚਰ ਹੈ ਉਹ 18 ਤਾਰੀਖ ਦਾ ਲੈਕਚਰ ਹੈ ਜੀ, ਔਰ 18 ਤਾਰੀਖ ਨੂੰ ਸਾਡੇ ਨਾਲ ਜਿਹੜਾ ਹੈ ਉਹ ਮਨਜ਼ੂਰ ਇਜਾਜ਼ ਸਾਹਿਬ ਹੋਣਗੇ, ਔਰ ਉਹਨਾਂ ਦੇ ਹਵਾਲੇ ਨਾਲ ਸਾਰੇ ਦੋਸਤ ਜਾਣਦੇ ਨੇ। ਔਰ ਉਹਨਾਂ ਦੀ ਇੱਕ ਬੜੀ ਖੂਬਸੂਰਤ ਰਿਸਰਚ ਜਿਹੜੀ ਉਹ ਵਾਰਿਸ ਸ਼ਾਹ ਦੀ ਫਿਲੋਸਫੀ ਹੀ ਵਾਰਿਸ ਸ਼ਾਹ ਦੀ ਫਿਲੋਸਫੀ ਦੇ ਉੱਪਰ ਹੈ। ਅਸੀਂ ਉਹਨਾਂ ਦੇ ਨਾਲ ਇੱਕ ਲੈਕਚਰ ਜਿਹੜਾ ਹੈ ਉਹ 18 ਤਾਰੀਖ ਨੂੰ ਕਰਾਂਗੇ, ਯਾਨੀ ਪਰਸੋਂ, ਤੇ ਉਹਨਾਂ ਦੇ ਕੋਲੋਂ ਸਾਰੀ ਗੱਲਬਾਤ ਸਮਝਾਂਗੇ। ਤੇ ਮਿਲਦੇ ਹਾਂ ਜੀ ਪਰਸੋਂ ਉਹਨਾਂ ਦੇ ਨਾਲ ਗੱਲਬਾਤ 'ਚ। ਮਿਹਰਬਾਨੀ।